ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਤੁਸੀਂ ਅੱਜ ਇਹ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦਿਨ ਮੰਗਲਵਾਰ 22 ਨਵੰਬਰ ਹੈ 2022 ਦਾ ਤੇ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮੈਂਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਨਾਮ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113 ਤੇ ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਜੇਕਰ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰਾਂ ਤੋਂ। ਬਾਜਵਾ ਸਾਹਿਬ ਕਹਿ ਰਿਹਾ, ਕਹਿੰਦੇ ਪਤਾ ਨਹੀਂ ਕੀ ਖਾ ਕੇ ਸੁੱਤਾ ਮੁੱਖ ਮੰਤਰੀ, ਉੱਠਦਾ ਹੀ ਨਹੀਂ, ਜਦ ਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਗੁਜਰਾਤ ਦੇ ਵਿੱਚ ਗਰਦ ਠਾਈ ਹੋਈ ਆ। ਦੇਖੋ ਗੱਲ ਕੀ ਹੈ ਕਿ ਗੁਜਰਾਤ ਦਾ ਗਰਭਾ ਜਿਹੜਾ ਉਹ ਆਪਣੀ ਥਾਂ ਤੇ ਹੈ, ਪਰ ਜਿਹੜਾ ਇੱਥੇ ਚੱਲਦਾ ਪਿਆ ਉਹ ਖੇਡ ਇੱਕ ਵੱਖਰਾ ਹੈ, ਇੱਕ ਨਿਰਾਲਾ ਖੇਡ ਹੈ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੰਟਰਵਿਊ ਦੇ ਵਿੱਚ ਕਿਹਾ ਕਿ ਮੁੱਖ ਮੰਤਰੀ ਉੱਠਦਾ ਹੀ ਨਹੀਂ ਪਿਆ, ਅਸੀਂ ਉਹਨੂੰ ਉਠਾਉਣ ਦਾ ਯਤਨ ਕਰਦੇ ਹਾਂ, ਪਤਾ ਨਹੀਂ ਕੀ ਖਾ ਕੇ ਸੌਂ ਗਿਆ। ਗੱਲ ਇਹ ਹੈ ਕਿ ਇੱਥੇ ਮਸਲਾ ਜਿਹੜਾ ਪਖਿਆ ਉਹ ਚੰਡੀਗੜ੍ਹ ਨੂੰ ਲੈ ਕੇ ਰਾਜਨੀਤਿਕ ਤੌਰ ਤੇ, ਕਿਉਂਕਿ ਹਰਿਆਣੇ ਨੇ ਇੱਕ ਵੱਖਰੀ ਵਿਧਾਨ ਸਭਾ ਵਾਸਤੇ ਜਗ੍ਹਾ ਦੀ ਡਿਮਾਂਡ ਕੀਤੀ ਸੀ ਕਿ ਸਾਡੇ ਕੋਲੋਂ ਤੁਸੀਂ ਉਧਰ ਪਰਾਂ ਲੈ ਲਓ, ਮਨਸਾ ਦੇਵੀ ਕੰਪਲੈਕਸ ਵਾਲੇ ਸਾਈਡ ਤੇ ਤੁਸੀਂ ਸਾਡੇ ਕੋਲ 10 ਕਿੱਲੇ ਲੈ ਲਓ ਪੰਚਕੂਲਾ ਚ, ਤੇ ਇੱਥੇ ਮੱਧਿਆ ਮਾਰਗ ਤੇ ਰੇਲਵੇ ਸਟੇਸ਼ਨ ਦੇ ਕੋਲ ਸਾਨੂੰ 10 ਕਿੱਲੇ ਦੇ ਦਿਓ। ਉਸ ਤੋਂ ਬਾਅਦ ਫਿਰ ਇਹ ਰੌਲਾ ਜਿਹੜਾ ਬਹੁਤ ਜ਼ਿਆਦਾ ਸਿਆਸੀ ਤੌਰ ਤੇ ਪਿਆ ਕਿ ਬਈ ਇਹ ਤਾਂ ਗਲਤ ਗੱਲ ਹੈ। ਤਾਂ ਹੁਣ ਤੱਕ ਤੁਸੀਂ ਦੇਖੋਗੇ ਤਾਂ ਭਗਵੰਤ ਮਾਨ ਜੀ ਦਾ ਕੋਈ ਬਿਆਨ ਨਹੀਂ ਆਇਆ, ਕੋਈ ਟਵੀਟ ਨਹੀਂ ਆਇਆ, ਜਦ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਚਿੱਠੀ ਲਿਖ ਦਿੱਤੀ ਪ੍ਰਧਾਨ ਮੰਤਰੀ ਨੂੰ ਕਿ ਬਈ ਇਹ ਤੁਸੀਂ ਬਹੁਤ ਗਲਤ ਕਰ ਰਹੇ ਹੋ, ਇਹ ਜਿਹੜਾ ਮਾਮਲਾ ਹੈ ਸੰਵਿਧਾਨਕ ਤੌਰ ਤੇ ਵੀ ਠੀਕ ਨਹੀਂ, ਉਸ ਤੋਂ ਬਾਅਦ ਜਾ ਕੇ ਕਹਿੰਦੇ ਆ ਕਿ ਇਹਨਾਂ ਨੇ ਪੀਸੀ ਕੀਤੀ ਆ। ਮਤਲਬ ਕਿ ਜਿਹੜੀ ਕੱਲ ਸਟਾਂਸ ਵਾਲੀ ਪੀਸੀ ਕੀਤੀ ਹੈ ਕਿ ਸਾਡਾ ਸਟੈਂਸ ਜਿਹੜਾ ਹੈ ਉਹ ਕਲੀਅਰ ਹੈ ਕਿ ਚੰਡੀਗੜ੍ਹ ਪੰਜਾਬ ਦਾ ਉਹ ਆਮ ਆਦਮੀ ਪਾਰਟੀ ਨੇ। ਤਾਂ ਇਸ ਤਰ੍ਹਾਂ ਰਗੜੇ ਲਾਏ ਆ ਕਿ ਭਗਵੰਤ ਮਾਨ ਜਿਹੜੇ ਆ ਉਹ ਜਾ ਕੇ ਗੁਜਰਾਤ 'ਚ ਬੈਠੇ, ਉਹਨਾਂ ਦੇ ਵਿਧਾਇਕ ਨਾਲ ਆ, ਉਹਨਾਂ ਦੇ ਕੁਛ ਕੈਬਨਿਟ ਦੇ ਵਜ਼ੀਰ ਨਾਲ ਆ, ਤੇ ਇੱਥੋਂ ਦੀ ਤੇ ਉਹਨਾਂ ਨੂੰ ਸੁਰਤੀ ਹੈ ਨਹੀਂ ਗੀ, ਇੱਥੋਂ ਦੀ ਤੇ ਉਹਨਾਂ ਨੂੰ ਸੋਝੀ ਨਹੀਂ ਆ ਰਹੀ ਕਿ ਪੰਜਾਬ ਵੀ ਪਿੱਛੇ ਵੱਸਦਾ ਹੈ। ਦੇਖੋ ਗੱਲ ਕੀ ਹੈ ਕਿ ਭਗਵੰਤ ਮਾਨ ਨੇ ਤੇ ਵੈਸੇ ਆਪਣਾ ਕਲੀਅਰ ਕਰ ਹੀ ਦਿੱਤਾ ਸੀਗਾ, ਉਦੋਂ ਇਹਨਾਂ ਨੇ ਅੱਡ ਜਗ੍ਹਾ ਮੰਗ ਲਈ ਸੀਗੀ ਕਿ ਸਾਨੂੰ ਵੀ ਜਗ੍ਹਾ ਦੇ ਦਿਓ, ਜਾਨੀ ਅਸੀਂ ਆਪ ਹੀ ਛੱਡਣ ਵਾਸਤੇ ਤਿਆਰ ਹੋਏ ਹਾਂ ਆਪਦਾ ਦਾਵਾ ਜਿੱਥੇ ਵੀ ਕਿਤੇ ਹੈਗਾ। ਤਾਂ ਇਹ ਆ ਕਿ ਹੁਣ ਇਸ ਚੰਡੀਗੜ੍ਹ ਦੇ ਮੁੱਦੇ ਤੇ ਅਕਾਲੀਆਂ ਨੇ ਤੇ ਲਾਂਗੜ ਖਿੱਚ ਲਈ ਆ, ਉਹ ਕਹਿੰਦੇ ਆ ਕਿ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਵਾਂਗੇ। ਤੇ ਇੱਧਰ ਜਿਹੜੇ ਹੈਗੇ ਆ ਮੁੱਖ ਵਿਰੋਧੀ ਧਿਰ ਵਾਲੇ ਉਹ ਵੀ ਆ ਗਏ ਮੈਦਾਨ ਦੇ ਵਿੱਚ, ਪਰ ਜਿਨ੍ਹਾਂ ਨੇ ਲੜਾਈ ਲੜਨੀ ਆ, ਜਿਨ੍ਹਾਂ ਨੇ ਲੜਾਈ ਇਸ ਨੂੰ ਕਿਸੇ ਮੁਕਾਮ ਤੱਕ ਲੈ ਕੇ ਜਾਣਾ ਵਾ, ਉਹ ਹਾਲੇ ਖਾਮੋਸ਼ ਨੇ। ਉਹ ਕੌਣ ਨੇ? ਉਹ ਨੇ ਮੁੱਖ ਮੰਤਰੀ ਸਾਹਿਬ। ਹੁਣ ਉਹਨਾਂ ਨੂੰ ਬੋਲਣਾ ਚਾਹੀਦਾ। ਵੈਸੇ ਦੇਖੋ ਗੱਲ ਕੀ ਹੈ ਕਿ ਦੋ ਤਿੰਨ ਚੀਜ਼ਾਂ ਨੇ ਇਸ ਮੁੱਦੇ ਤੇ, ਜਿਸ ਤਰ੍ਹਾਂ ਹਰਿਆਣਾ ਕਰ ਰਿਹਾ ਹੈ, ਉਹਨਾਂ ਦਾ ਸਿੱਧਾ ਸਾਫ਼ ਤੇ ਸਪਸ਼ਟ ਨਿਸ਼ਾਨਾ ਇਹ ਹੈ ਕਿ ਜੇ SYL ਨਾ ਨਿਕਲੇ ਤੇ ਅਗਲੇ ਇਲੈਕਸ਼ਨਾਂ ਤੱਕ, ਕਿਉਂਕਿ 24 ਤੱਕ ਤੁਸੀਂ ਦੇਖੋਗੇ ਤਾਂ ਉਹਨਾਂ ਦੀ ਅਸੈਂਬਲੀ ਦੀ ਵੀ ਇਲੈਕਸ਼ਨ ਤਿਆਰ ਹੋ ਜਾਣੀ ਆ, ਤੇ ਜਦ ਤੱਕ ਲੋਕ ਸਭਾ ਦਾ ਵੀ ਇਲੈਕਸ਼ਨ ਹੈ, ਡਬਲ ਇਲੈਕਸ਼ਨ ਆ। ਤਾਂ ਉਹ ਕਹਿੰਦੇ ਆ ਕਿ SYL ਨਾ ਵੀ ਨਿਕਲੇ
ਪਰ ਸਾਡੇ ਕੋਲ ਵਿਖਾਉਣ ਵਾਸਤੇ ਕੁਛ ਨਾ ਕੁਛ ਹੋਣਾ ਚਾਹੀਦਾ ਹੈ। ਤਾਂ ਸਾਡੀ ਕੋਈ ਅਚੀਵਮੈਂਟ ਹੋਣੀ ਚਾਹੀਦੀ ਹੈ ਜਿਹੜੀ ਕਿ ਖਾਸ ਤੌਰ ਤੇ ਹਰਿਆਣਵੀ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਸੋਚਣ ਵਾਸਤੇ, ਜ਼ਹਿਨੀ ਤੌਰ ਤੇ ਉਹਨਾਂ ਨੂੰ ਵਿਚਾਰਨ ਵਾਸਤੇ ਮਜਬੂਰ ਕਰੇ। ਤੇ ਰਾਜਨੀਤੀ ਹਮੇਸ਼ਾ ਨਬਜ਼ ਟਟੋਲ ਕੇ ਚੱਲਦੀ ਹੈ। ਤੋ ਇਸ ਕਰਕੇ ਉਹ ਤਾਂ ਹੁਣ ਤਿਆਰ ਬਰ ਤਿਆਰ ਹੈ। ਅਮਿਤ ਸ਼ਾਹ ਉਹਨਾਂ ਦੀ ਸਾਈਡ ਖੜ ਰਿਹਾ। ਅਮਿਤ ਸ਼ਾਹ ਨੇ ਜਿਵੇਂ ਬਿਆਨ ਦਿੱਤਾ, ਅਮਿਤ ਸ਼ਾਹ ਨੇ, ਕਿਉਂਕਿ ਉੱਤਰੀ ਕੌਂਸਲ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਇਹ ਸਾਰਾ ਕੁਝ ਉੱਠਿਆ ਸੀਗਾ। ਤਾਂ ਪਹਿਲੀ ਗੱਲ ਇਹ ਕਿ ਹੋਮ ਮਿਨਿਸਟਰ ਕੌਣ ਹੁੰਦਾ ਇਸ ਤਰ੍ਹਾਂ? ਸਟੇਟਾਂ ਦੀਆਂ ਬਾਉਂਡਰੀਆਂ, ਹੋਮ ਮਿਨਿਸਟਰ ਦਾ ਅਧਿਕਾਰ ਖੇਤਰ ਨਹੀਂ ਹੈਗਾ ਕਿ ਸਟੇਟ ਦੀ ਕਿਸੇ ਦੀ ਬਾਉਂਡਰੀ ਤੁਸੀਂ ਇੱਧਰ ਉੱਧਰ ਕਰ ਦਿਓਗੇ। ਜੀ ਜੀ ਬਿਲਕੁਲ। ਕਿਉਂਕਿ ਜ਼ਰੂਰ ਹਰਿਆਣਾ ਜਿਹੜੀ ਉੱਥੇ ਜਾ ਕੇ ਜਗ੍ਹਾ ਲਵੇਗਾ ਉਹਦੀ ਬਾਉਂਡਰੀ ਬਣ ਜਾਏਗੀ। ਤੁਸੀਂ ਦੇਖੋ ਨਾ, ਇਹ ਭੂਗੋਲਿਕ ਤੌਰ ਤੇ ਜਦੋਂ ਤੁਸੀਂ ਇੰਚ ਵੀ ਸਟੇਟ ਨੂੰ ਇੱਧਰ ਉੱਧਰ ਕਰਨਾ ਹੈ ਨਾ, ਉਹਦੇ ਵਾਸਤੇ ਪ੍ਰੈਜ਼ੀਡੈਂਟ ਜਾਂ ਤਾਂ ਤੁਹਾਡੀ ਅਸੈਂਬਲੀ ਨੂੰ ਭੇਜੇਗਾ ਲਿਖ ਕੇ, ਜੀ ਤੁਸੀਂ ਉਹਨੂੰ ਮਨਜ਼ੂਰ ਕਰ ਲਓ, ਜਾਂ ਫਿਰ ਲੋਕ ਸਭਾ ਤੇ ਰਾਜ ਸਭਾ ਪਾਸ ਕਰਨਗੇ। ਇਹੀ ਚੱਲਦਾ ਹੈ ਨਾ ਅਧਿਕਾਰਤ ਤੌਰ ਤੇ ਜਾਂ ਸੰਵਿਧਾਨਕ ਤੌਰ ਤੇ, ਇਹੀ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤਾਂ ਐ ਨਹੀਂ ਹੁੰਦਾ ਕਿ ਕੋਈ ਵੀ ਉੱਠ ਕੇ ਬੰਦਾ ਐਲਾਨ ਕਰ ਦੇਵੇ ਤੇ ਤੁਸੀਂ ਜਾ ਕੇ ਡਿਮਾਂਡ ਕਰੋ ਤੇ ਅਗਲਾ ਮਨਜ਼ੂਰ ਕਰ ਲਵੇ। ਤਾਂ ਇਸ ਕਰਕੇ ਲੋਕ ਇਹ ਵੀ ਕਹਿ ਰਹੇ ਨੇ, ਤਰਕ ਦੇ ਰਹੇ ਆ ਕਿ ਮੱਧਿਆ ਮਾਰਗ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਤੇ ਤੁਸੀਂ ਉੱਥੇ ਜ਼ਮੀਨ ਮੰਗਣ ਡਏ ਜੇ, ਤੇ ਪਰ 2 ਕਿਲੋਮੀਟਰ ਪੰਚਕੂਲਾ ਉੱਥੇ ਜਾ ਕੇ ਆਪਣੀ ਬਣਾ ਲਓ, ਜੋ ਮਰਜ਼ੀ ਬਣਾ ਲਓ ਤੁਸੀਂ। ਵਿਧਾਨ ਸਭਾ ਛੱਡ ਕੇ ਭਾਵੇਂ ਆਪਦੀ ਹਰਿਆਣੇ ਦੀ ਅਲੱਗ ਲੋਕ ਸਭਾ ਬਣਾਓ, ਸਾਨੂੰ ਕੀ ਹੈ। ਪਰ ਗੱਲ ਤਾਂ ਉਹੀ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਪੋਲੀਟੀਕਲੀ ਇਹਨਾਂ ਦੇ ਮੰਤਵ ਹੁੰਦੇ ਆ, ਉੱਥੇ ਜਾ ਕੇ ਪੋਲੀਟੀਕਲੀ ਕੁਝ ਚੀਜ਼ਾਂ ਜਿਹੜੀਆਂ ਉਹ ਸੋਚਣ ਵਿਚਾਰਨ ਵਾਸਤੇ ਇਹਨਾਂ ਨੂੰ ਮਜਬੂਰ ਕਰਦੀਆਂ ਨੇ ਕਿ ਹਾਂ ਭਾਈ ਅਸੀਂ ਕਿਸ ਤਰੀਕੇ ਨਾਲ ਵੋਟਾਂ ਲੈ ਸਕਦੇ ਹਾਂ। ਸੋ ਲਿਹਾਜ਼ਾ ਜੋ ਗੱਲਾਂ ਕਹਿ ਰਹੇ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਬਾਜਵਾ ਸਾਹਿਬ ਕਹਿ ਰਹੇ ਨੇ, ਉਹ ਕੁਝ ਹੱਦ ਤੱਕ ਠੀਕ ਆ ਕਿ ਬਈ ਸੰਵਿਧਾਨਕ ਤੌਰ ਤੇ ਜਾਂ ਕਹਿ ਲਓ ਕਿ ਨੈਤਿਕ ਤੌਰ ਤੇ ਵੀ ਕੇਂਦਰ ਸਰਕਾਰ ਇਸ ਵੇਲੇ ਪੰਜਾਬ ਦੇ ਨਾਲ ਧੱਕਾ ਅਧਿਆਇ 2 ਸ਼ੁਰੂ ਕਰ ਰਹੀ ਹੈ, ਕਿਉਂਕਿ ਪਹਿਲਾਂ ਤਾਂ ਹੋ ਚੁੱਕਾ ਜਿਹੜਾ ਕਿ ਉਹਨਾਂ ਦੀ ਕਾਂਗਰਸ ਰਾਜ ਦੇ ਵਿੱਚ ਹੀ ਹੋਇਆ, ਕਾਂਗਰਸ ਸਰਕਾਰ ਨੇ ਕੀਤਾ। ਹੁਣ ਭਾਰਤੀ ਜਨਤਾ ਪਾਰਟੀ ਵੀ ਅਜਿਹਾ ਕਰਨ ਜਾ ਰਹੀ ਹੈ। ਤਾਂ ਬਈ ਇਹ ਨਹੀਂ ਹੋਣਾ ਚਾਹੀਦਾ, ਇਹ ਬਿਲਕੁਲ ਗਲਤ ਹੈ ਔਰ ਇਹਦੀ ਪ੍ਰਕਿਰਿਆ ਵੀ ਗਲਤ ਹੈ। ਔਰ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਪੇਰੈਂਟ ਸਟੇਟ ਜਿਹੜਾ ਕਿ ਪੰਜਾਬ ਆ, ਉਹਦੀ ਬਿਲਕੁਲ ਹੀ ਹਸਤੀ ਜਿਹੜੀ ਹੈ ਚੰਡੀਗੜ੍ਹ ਚੋਂ ਮਿਟਾਈ ਜਾ ਰਹੀ ਹੈ। ਉਹਦਾ ਬਿਲਕੁਲ ਹੀ ਹਿੱਸਾ ਜਿਹੜਾ ਮਨਫੀ ਕੀਤਾ ਜਾ ਰਿਹਾ, ਜੋ ਕਿ ਕਿਸੇ ਵੀ ਲਿਹਾਜ਼ ਦੇ ਨਾਲ ਆਪਾਂ ਜਸਟੀਫਾਈਬਲ ਨਹੀਂ ਬਣਾ ਸਕਦੇ, ਉਹ ਨਹੀਂ ਕਰਾਰ ਦੇ ਸਕਦੇ। ਸੋ ਇਸ ਕਰਕੇ ਬਾਜਵਾ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਅਸੀਂ ਉਹਨਾਂ ਗੱਲਾਂ ਦੇ ਨਾਲ ਭਾਵੇਂ ਪੂਰਨ ਤੌਰ ਤੇ ਨਾ ਸਹਿਮਤ ਹੋਈਏ, ਕਿਉਂਕਿ ਬਹੁਤ ਕੁਝ ਕਾਂਗਰਸੀਆਂ ਨੇ ਕੀਤਾ ਉਸ ਟਾਈਮ, ਪਰ ਆਹ ਗੱਲਾਂ ਚ ਦਮ ਆ ਕਿ ਬਈ ਇਹ ਰੋਕਣ ਵਾਸਤੇ ਸਾਡਾ ਮੁੱਖ ਮੰਤਰੀ ਹੈ ਜਿਹੜਾ, ਉਹ ਇੱਥੇ ਪੰਜਾਬ ਚ ਅੜ ਕੇ ਸਟੈਂਡ ਲੈ ਕੇ ਜੇ ਖਲੋਵੇਗਾ ਤਾਂ ਫਿਰ ਦੂਸਰਿਆਂ ਤੇ ਵੀ ਦਬਾਅ ਬਣਦਾ ਹੈ। ਪਰ ਉਹ ਜਿਵੇਂ ਤੁਸੀਂ ਕਿਹਾ ਕਿ ਉਹ ਗੁਜਰਾਤ ਦੇ ਵਿੱਚ ਗਰਦ ਠਾਈ ਫਿਰਦਾ, ਤੇ ਕੋਈ ਗੱਲ ਨਹੀਂ ਹੈ, ਗਰਦ ਕਿੰਨਾ ਕੁ ਚਿਰ ਉੱਠੇਗੀ। ਜਦੋਂ ਲੋਕਾਂ ਨੇ ਪਾਣੀ ਚ ਬਿਠਾ ਦਿੱਤਾ ਫਿਰ ਕੀ ਕਰਨਗੇ, ਫਿਰ ਕਿੱਥੋਂ ਗਰਦਾਂ ਠਾ ਲੈਣਗੇ। ਸੋ ਇਸ ਕਰਕੇ ਹੈ ਕਿ ਬਈ ਤੁਸੀਂ ਪੰਜਾਬ ਦੇ ਨਾਲ ਹੀ ਹੋ, ਤੇ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਵੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ। ਚੰਡੀਗੜ੍ਹ ਦੇ ਵਿੱਚ ਹੁਣ ਅੱਡ ਵਿਧਾਨ ਸਭਾ ਜੇ ਹਰਿਆਣਾ ਬਣਾ ਲੈਂਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦਾ ਦਾਅਵਾ ਪੰਜਾਬ ਦੇ ਮੁਕਾਬਲੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਏਗਾ ਫਿਰ। ਜੀ ਜੀ। ਪੰਜਾਬ ਦੇ ਵਿੱਚ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਕਰਕੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੇ ਤੇ ਮਿੰਟੂ ਜੀ ਬਹੁਤ ਸਾਰੇ ਸਵਾਲ ਖੜੇ ਹੋਏ ਨੇ। ਸਰਕਾਰ ਦੀ ਆਲੋਚਨਾ, ਸਰਕਾਰ ਨੂੰ ਘੇਰਾ ਪੈ ਚੌਤਰਫਾ। ਹੁਣ ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਪਲਾਨ ਤਿਆਰ ਕੀਤਾ ਕੋਈ। ਦੇਖੋ ਗੱਲ ਕੀ ਹੈ ਕਿ ਜਿਹੜਾ ਇਹਨਾਂ ਦਾ ਐਕਸ਼ਨ ਪਲਾਨ ਆ, ਉਹ ਐਕਸ਼ਨ ਪਲਾਨ ਤੇ ਬਿਲਕੁਲ ਸਾਫ਼ ਆ, ਉਹ ਤਾਂ ਸਪਸ਼ਟ ਆ। ਕਿਉਂਕਿ ਖੜੇ ਪਾਣੀ 'ਚ ਤੁਸੀਂ ਤਸਵੀਰ ਦੇਖ ਲੈਂਦੇ, ਉਬਲਦੇ ਪਾਣੀ 'ਚ ਤਸਵੀਰ ਨਹੀਂ ਦਿਖਦੀ, ਕਿਉਂਕਿ ਇੱਥੇ ਪਾਣੀ ਜ਼ਿਆਦਾਤਰ ਉਬਲਦਾ ਹੀ ਪਿਆ। ਪੰਜਾਬ ਦੀਆਂ ਖਬਰਾਂ ਹੀ ਕੁਛ ਉਬਾਲ ਵਾਲੀਆਂ ਨੇ, ਤਾਂ ਉਹ ਕਈ ਵਾਰ ਆਪਾਂ ਨੂੰ ਚੀਜ਼ ਨਹੀਂ ਦਿਖਦੀ। ਤਾਂ ਪਾਣੀ ਸ਼ਾਂਤ ਹੁੰਦਾ ਹੈ, ਪਾਣੀ ਜਦੋਂ ਸੀਤ ਹੁੰਦਾ ਹੈ ਤਾਂ ਉਹਦੇ 'ਚ ਤੁਸੀਂ ਆਪਣੀ ਫੋਟੋ ਵੀ ਦੇਖ ਸਕਦੇ ਹੋ। ਤਾਂ ਇਹ ਹੈ ਕਿ ਦੇਖੋ, ਚਾਹੇ ਟਾਰਗੇਟ ਕਿਲਿੰਗ ਹੈ, ਚਾਹੇ ਉਹ ਫਿਰੌਤੀ ਆ, ਚਾਹੇ ਕੁਝ ਹਮਲੇ ਹੋਏ ਨੇ ਜਿਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਭਾਰਤ ਸਰਕਾਰ ਨੇ ਕਰਾਰ ਦਿੱਤਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਦਿੱਤਾ, ਇਹਨਾਂ ਦਾ ਕੌਮਾਂਤਰੀਕਰਨ ਕੀਤਾ ਗਿਆ ਕਿ ਹਾਂ ਬਈ ਇਹਨਾਂ ਦੇ ਜਿਹੜੇ ਲਿੰਕ ਨੇ ਜਾਂ ਇਸ ਸਾਰੇ ਵਰਤਾਰੇ ਦੀਆਂ ਜੋ ਰੂਟਸ ਨੇ ਉਹ ਕੌਮਾਂਤਰੀ ਨੇ, ਕੌਮਾਂਤਰੀ ਪੱਧਰ ਤੇ ਫੈਲੀਆਂ ਹੋਈਆਂ।
ਹੁਣ ਕੀ ਹੋ ਰਿਹਾ ਵਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਟੇਟ ਏਜੰਸੀਆਂ ਨੂੰ NIA ਦੇ ਨਾਲ ਮਿਲ ਕੇ ਇੱਕ ਐਕਸ਼ਨ ਪਲਾਨ ਤਿਆਰ ਕਰਨ ਦਾ ਹੁਕਮ ਦੇ ਦਿੱਤਾ ਆ। ਜਿਵੇਂ ਸਟੇਟ ਕਿਹੜੇ ਆ ਉਹਦੇ ਚ ਜ਼ਿਆਦਾਤਰ ਤੁਸੀਂ ਦੇਖੋਗੇ ਤਾਂ ਨਾਰਥ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਇਹਨਾਂ ਦੇ ਵਿੱਚ 33 ਗੈਂਗਸਟਰਾਂ ਦੀਆਂ, ਵੱਡੇ 33 ਗੈਂਗਸਟਰ ਆ ਨਹੀਂ ਹੈ ਜਿਹੜੇ ਇੱਥੇ ਤਾਂ ਕਿਸੇ ਨੂੰ ਵੀ ਫੜਦੇ ਤੇ ਕਹਿ ਦਿੰਦੇ ਫਲਾਣਾ ਗੈਂਗਸਟਰ ਫੜ ਲਿਆ, ਐਸਾ ਨਹੀਂ। 33 ਜਿਹੜੇ ਵੱਡੇ ਗੈਂਗਸਟਰ ਆ, ਇਹਨਾਂ ਦੇ ਖਿਲਾਫ ਮਤਲਬ ਕਿ ਇਹਨਾਂ ਦੀ ਸੂਚੀ ਬਣਾ ਕੇ ਇੰਟੈਲੀਜੈਂਸ ਜਾਂ NIA ਆ, ਸਟੇਟ ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ ਜਿਵੇਂ ਹੁੰਦੀ ਹੈ ਸਟੇਟਾਂ ਦੇ ਵਿੱਚ, ਇਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ ਮਿਲ ਕੇ ਇਹਨਾਂ ਬੰਦਿਆਂ ਦੇ ਖਿਲਾਫ ਇੱਕ ਪੂਰੀ ਯੋਜਨਾਬੰਦੀ ਤਿਆਰ ਕਰਕੇ ਤੇ ਇਸ ਸਾਰੇ ਪਲਾਨ ਨੂੰ ਫਿਰ ਐਗਜ਼ੀਕਿਊਟ ਕਰੋ। ਤਾਂ ਇਹ ਵਾਕਿਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਸਿੱਧੀ ਜਿਹੜੀ ਹੈ ਉਹ ਕਾਰਵਾਈ ਹੈ, ਉਹਦੇ ਵਿੱਚ ਮਤਲਬ ਕਿ ਇਹਨਾਂ ਦੀਆਂ ਸਾਰੀਆਂ ਇੰਟੈਲੀਜੈਂਸੀਆਂ ਜਾਂ ਜੋ ਵੀ ਏਜੰਸੀਆਂ ਨੇ ਉਹ ਸਾਰੀਆਂ ਇਨਵੋਲਵ ਹੋ ਗਈਆਂ। ਪਰ ਗੱਲ ਇਹ ਹੈ ਕਿ ਭਾਰਤ ਸਰਕਾਰ ਦੇ ਹਿੱਸੇ 'ਚ ਉਹ ਕੰਮ ਆ, ਕਿਉਂਕਿ ਜਿਹੜੇ ਕੁਝ ਬੰਦੇ ਬਾਹਰ ਬੈਠੇ ਆ ਉਹ ਤਾਂ ਇਹ ਨਹੀਂ ਲਿਆ ਸਕਦੇ ਨਾ ਜਾ ਕੇ ਛੇਤੀ ਕਿਤੇ, ਉਹ ਤਾਂ ਸਰਕਾਰਾਂ ਦਾ ਕੰਮ ਆ। ਤੇ ਸਰਕਾਰਾਂ ਦੇ ਕੰਮ ਦੇ ਐਸੇ ਤੁਹਾਨੂੰ ਕਈ ਵਾਰ ਰੰਗ ਵੇਖਣ ਨੂੰ ਮਿਲਦੇ ਆ। ਤੇ ਹੁਣ ਗੋਲਡੀ ਬਰਾੜ ਬਾਰੇ ਖਬਰ ਅੱਜ ਆਈ ਪਈ ਸੀ ਕਿ ਉਹ ਤਾਂ ਪੋਲੀਟੀਕਲ ਅਸਾਈਲਮ ਲੈਣ ਜਾ ਰਿਹਾ। ਤਾਂ ਗੱਲ ਕੀ ਹੈ ਕਿ ਉਹ ਰੋਕਣਾ ਕਿਹਨੇ ਆ? ਉਹ ਭਾਰਤੀ ਸਰਕਾਰ ਦੀਆਂ ਵੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ। ਚਲੋ ਇਸ ਤਰ੍ਹਾਂ ਦੇ ਪਲਾਨ ਬਣਾ ਰਹੇ ਨੇ ਤਾਂ ਇਹ ਤਾਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਦੇਖੋ ਡਰੱਗ ਤਸਕਰੀ ਜਿਹੜੀ ਆ ਕੋਆਰਡੀਨੇਸ਼ਨ ਤੋਂ ਬਗੈਰ ਨਹੀਂ ਰੁਕਣੀ। ਤੇ ਕਦੇ ਇਸ ਬਾਰੇ ਤੁਸੀਂ ਸੋਚਿਓ ਵੀ ਨਾ ਕਿ ਬਲੈਕ ਰੁਕ ਜਾਏਗੀ ਜਦੋਂ ਤੱਕ ਅਗਰੋਹਬਾਜ਼ੀ ਨਹੀਂ ਰੁਕੇਗੀ, ਕਿਉਂਕਿ ਤਸਕਰੀ ਦਾ ਧੰਦਾ ਅੱਜ ਕੱਲ ਇਹਨਾਂ ਦੇ ਕੋਲ ਵੀ ਆ, ਬਹੁਤ ਵੱਡਾ ਧੰਦਾ ਇਹਨਾਂ ਦੇ ਕੋਲ ਆ। ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਫਰੌਤੀਆਂ ਮੰਗੀ ਜਾਂਦੇ ਆ, ਡਕੈਤੀਆਂ ਪਾਈ ਜਾਂਦੇ ਆ, ਤਾਂ ਕੀ ਇਹ ਇਹੋ ਜਿਹਾ ਧੰਦਾ ਨਹੀਂ ਕਰਦੇ? ਨਹੀਂ, ਬਹੁਤ ਵੱਡੇ ਪੱਧਰ ਤੇ ਚੱਲਦਾ, ਜੇਲ੍ਹਾਂ 'ਚ ਵੀ ਚੱਲ ਰਿਹਾ। ਇਹ ਔਨ ਰਿਕਾਰਡ ਖਬਰਾਂ ਵੀ ਆ ਚੁੱਕੀਆਂ ਨੇ। ਤਾਂ ਇਸ ਕਰਕੇ ਤੁਹਾਨੂੰ ਇਸ ਤਰ੍ਹਾਂ ਦਾ ਤਾਲਮੇਲ ਤੇ ਬਣਾਉਣਾ ਪਵੇਗਾ। ਪਰ ਗੱਲ ਇਹ ਹੈ ਕਿ ਉਹਦੇ ਵਿੱਚ ਇਹ ਨਹੀਂ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਇੱਕ ਵੱਖਰੇ ਤਰੀਕੇ ਨਾਲ ਚੱਲੇ ਕਿ ਸਰਕਾਰ ਕਿੱਥੇ, ਕਿਹੜੀ ਸਟੇਟ 'ਚ ਸਰਕਾਰ, ਭਾਜਪਾ ਦੀ ਕਿਹੜੀ ਸਟੇਟ 'ਚ ਸਰਕਾਰ, ਨਾਨ ਭਾਜਪਾ ਦੀ ਗਵਰਨਮੈਂਟ ਉੱਥੇ ਚੱਲਦੀ ਹੈ, ਉਸ ਲਿਹਾਜ਼ ਨਾਲ ਨਹੀਂ ਚੱਲਣਾ ਚਾਹੀਦਾ। ਜੋ ਸਮੱਸਿਆ ਨੂੰ ਉਸ ਪੱਧਰ ਤੇ ਜਾ ਕੇ ਹੱਲ ਕਰਨ ਦੀ ਜ਼ਰੂਰਤ ਹੈ ਜਿਸ ਪੱਧਰ ਤੇ ਹੱਲ ਕਰਨਾ ਬਣਦਾ ਵਾ। ਪਰ ਉਹਦੇ 'ਚ ਇਹ ਵੀ ਨਹੀਂ ਹੈ ਕਿ ਤੁਸੀਂ ਨਿਰਦੋਸ਼ਾਂ ਨੂੰ ਫਿਰ ਮੁੜ ਕੇ, ਕਿਉਂਕਿ ਹੁਣ ਜੇ ਇਸ ਤਰ੍ਹਾਂ ਦਾ ਕੰਮ ਚੱਲੇਗਾ ਜਿਵੇਂ ਹੁਣ ਆਪਾਂ ਗੱਲ ਸੁਣ ਰਹੇ ਹਾਂ ਕਿ ਇਹਨਾਂ ਦੀਆਂ ਏਜੰਸੀਆਂ ਜਾਂ ਜਿਹੜੀਆਂ ਸਟੇਟਾਂ ਦੀਆਂ ਏਜੰਸੀਆਂ ਸਾਰੀਆਂ ਮਿਲ ਕੇ ਕੰਮ ਕਰਨਗੀਆਂ, ਤੇ ਕਿਤੇ ਇਹ ਨਾ ਹੋਵੇ ਕਿ ਮਤਲਬ ਕਿ ਕੋਈ ਸਿਆਸੀ ਕਿੜ ਕੱਢਣ ਵਾਸਤੇ ਵੀ ਜਾਂ ਕੋਈ ਹੋਰ ਸਬਕ ਸਿਖਾਉਣ ਵਾਸਤੇ ਵੀ ਤੁਸੀਂ ਅਜਿਹਾ ਕਰੋ, ਤਾਂ ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਬਾਕੀ ਇਹ ਸਮੱਸਿਆ ਤਾਂ ਹੈਗੀ ਹੈ, ਇਹਦੇ ਤੋਂ ਕੌਣ ਮੁਨਕਰ ਹੋ ਸਕਦਾ ਹੈ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ। ਆਪਾਂ ਅਕਸਰ ਇਹ ਚੀਜ਼ ਅਖਾਣ ਵਰਤਦੇ ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬ ਦੇ ਲਈ ਇੱਕ ਖਤਰੇ ਦੀ ਘੰਟੀ ਹੋਰ ਵੱਜ ਗਈ ਹੈ ਜੀ। ਕਿਹੜੀ ਹੈ ਇਹ ਖਤਰੇ ਦੀ ਘੰਟੀ? ਦੇਖੋ ਗੱਲ ਕੀ ਹੈ ਕਿ ਜਦੋਂ ਖਤਰੇ ਦੀਆਂ ਘੰਟੀਆਂ ਵੱਜਣੀਆਂ ਸਟਾਰਟ ਹੋ ਜਾਂਦੀਆਂ ਨੇ ਨਾ, ਤਾਂ ਲੋਕ ਕਈ ਵਾਰ ਕੀ ਹੁੰਦਾ ਕਿ ਇੰਨੀ ਗੂੜੀ ਨੀਂਦ 'ਚ ਸੁੱਤੇ ਹੁੰਦੇ ਆ, ਤਾਂ ਜਦ ਨੂੰ ਉੱਠਦੇ ਨੇ ਤਾਂ ਉਦੋਂ ਨੂੰ ਘੰਟਾ ਹੀ ਵੱਜ ਚੁੱਕਾ ਹੁੰਦਾ ਹੈ, ਤਾਂ ਉਦੋਂ ਨੂੰ ਕੰਮ ਖਰਾਬ ਹੋ ਜਾਂਦਾ। ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਛ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਨਾਲ। ਇਹ ਅਸੀਂ ਤੁਸੀਂ ਜਿੰਨੀਆਂ ਮਰਜ਼ੀ ਖਬਰਾਂ ਕੀਤੀ ਜਾਈਏ, ਪੰਜਾਬ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਕੁਛ ਨਹੀਂ ਹੈਗਾ। ਇੱਥੇ ਤੁਹਾਨੂੰ ਪਤਾ ਜਿਸ ਤਰ੍ਹਾਂ ਦਾ ਰੰਗ ਚੜਿਆ ਪਿਆ, ਇੱਥੇ ਤਾਂ ਉਹ ਜਿਹੜਾ ਉਹ ਹੈਗਾ ਫਿਰਕੂ ਰੰਗ, ਉਹ ਜ਼ਿਆਦਾ ਗੂੜਾ ਹੈ ਮੁਕਾਬਲਤਨ ਇਹਨਾਂ ਚੀਜ਼ਾਂ ਦੇ। ਅੱਜ RBI ਦੀ ਜਿਹੜੀ ਰਿਪੋਰਟ ਹੈ ਉਹਨੇ ਸਾਰਾ ਕੁਝ ਸਾਫ਼ ਕਰਕੇ ਰੱਖ ਦਿੱਤਾ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ। तो RBI ਦੀ ਰਿਪੋਰਟ ਦੇ ਵਿੱਚ ਯੂਪੀ ਨੰਬਰ 1 ਆ ਪੈਦਾਵਾਰ ਦੇ ਹਿਸਾਬ ਨਾਲ, ਫਸਲੀ ਪੈਦਾਵਾਰ ਦੇ। ਤੁਸੀਂ ਸੋਚ ਸਕਦੇ ਹੋ ਕਿ ਯੂਪੀ ਇੰਡੀਆ 'ਚੋਂ ਨੰਬਰ 1 ਹੋ ਜਾਏਗਾ ਕਦੇ? ਕਣਕ ਜਾਂ ਝੋਨੇ ਦੇ ਉਤਪਾਦਨ 'ਚੋਂ ਹੋ ਗਿਆ ਜੀ, ਉਹ ਹੋ ਚੁੱਕਾ ਹੈ। ਤਾਂ ਅੰਕੜਾ ਹੈ ਕਿ ਉਹਨਾਂ ਨੇ 5 ਕਰੋੜ 80 ਲੱਖ ਟਨ ਜਿਹੜਾ ਹੈ ਉਹ ਉਤਪਾਦਨ ਕੀਤਾ ਹੈ ਪਿਛਲੇ ਸਾਲ 21 'ਚ। ਮੱਧ ਪ੍ਰਦੇਸ਼ 3.28 ਕਰੋੜ ਦੇ ਨਾਲ ਦੂਸਰੇ ਨੰਬਰ ਤੇ ਅਸੀਂ ਤੀਸਰੇ ਨੰਬਰ ਤੇ ਚਲੇ ਗਏ ਹਾਂ। ਜਿਹੜੇ ਕਹਿੰਦੇ ਹੁੰਦੇ ਆ ਕਿ
ਅਸੀਂ ਜੀ ਅੰਨ ਭੰਡਾਰ ਭਰਦੇ ਹਾਂ, ਤਾਂ ਹੂੰ ਹੁਣ ਅੰਨ ਭੰਡਾਰ ਭਰਨ ਵਾਲੇ ਦੂਸਰੇ ਆ ਗਏ ਨੇ ਵਿੱਚ। ਜੀ ਬਿਲਕੁਲ। ਤਾਂ ਸਾਡੀ ਜਿਹੜੀ ਖੇਤੀਬਾੜੀ, ਜਿੱਦਾਂ ਕਹਿ ਲਓ ਕਿ ਮੇਨ ਜਿਹੜੀ ਕੰਟਰੀਬਿਊਟਰ ਹੈ GDP ਦੀ, ਹੂੰ ਤਾਂ ਉਹਦੇ ਵਿੱਚ ਹੁਣ ਜੇ ਸਾਡੀ ਇਸ ਤਰ੍ਹਾਂ ਗਰੋਥ ਘਟੇਗੀ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗੀ। ਵੈਸੇ ਉਹ ਘਟਣੀ ਸੀਗੀ, ਹੂੰ ਅਸੀਂ ਤੇ ਕਹਿੰਦੇ ਸਾਂ ਜਦੋਂ ਵੀ ਚਰਚਾ ਕੀਤੀ ਕਿਸਾਨੀ ਅੰਦੋਲਨ ਦੇ ਦਰਮਿਆਨ ਕਿ ਬਈ ਜੋ ਉਤਪਾਦਨ ਸ਼ਕਤੀ ਸਾਡੀ ਸੀ ਅਸੀਂ ਉਹ ਵਰਤ ਲਈ ਆ। ਹੁਣ ਤੇ ਨਾ ਜ਼ਮੀਨ 'ਚ ਸੱਤ ਰਹਿ ਗਿਆ ਤੇ ਨਾ ਹੁਣ ਸਾਡੇ ਇੰਨੇ ਮਤਲਬ ਕਿ ਕੋਈ ਵਸੀਲੇ ਆ ਕਿ ਹੁਣ ਜਿਹੜੀ DAP ਹੈ ਤੁਸੀਂ 10-10 ਗੱਟੇ ਪਾ ਲੋਗੇ, यूरिया 20-20 ਗੱਟੇ ਪਾ ਲੋਗੇ ਕਿੱਲੇ ਦੀ। ਐਸਾ ਨਹੀਂ ਹੋਣਾ, ਐਸਾ ਨਹੀਂ ਹੋਏਗਾ। ਤੋ ਬਹਰਹਾਲ ਇਹ ਵੱਡੀ ਰਿਪੋਰਟ ਹੈ ਅੱਜ ਦੀ, ਜਿਹਦੇ ਵਿੱਚ ਚੌਥੇ ਨੰਬਰ ਤੇ ਹਰਿਆਣਾ ਵੀ ਖਲੋਤਾ ਹੈ। ਹੂੰ ਤਾਂ ਉਹਨਾਂ ਦਾ ਵੀ ਉਤਪਾਦਨ ਜਿਹੜਾ ਹੈ ਉਹ 1.83 ਕਰੋੜ ਟਨ ਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਯੂਪੀ ਕਿੱਥੇ ਚਲੇ ਗਿਆ, ਮੱਧ ਪ੍ਰਦੇਸ਼ ਜਿਹਨੇ 3 ਕੁ ਸਾਲ ਪਹਿਲਾਂ ਵੀ 4 ਕੁ ਸਾਲ ਪਹਿਲਾਂ ਵੀ ਇੱਕ ਵਾਰੀ ਕਣਕ ਉਤਪਾਦਨ ਚ ਪੰਜਾਬ ਨੂੰ ਕੱਟਿਆ ਸੀ, ਪਰ ਪੰਜਾਬ ਨੇ ਅਗਲੇ ਸਾਲ ਪਿਛਾੜ ਦਿੱਤਾ ਸੀਗਾ। ਪਰ ਹੁਣ ਸਥਿਤੀਆਂ ਜਿਹੜੀਆਂ ਉਹ ਲਗਾਤਾਰ ਬਦਲ ਰਹੀਆਂ ਨੇ। ਇੱਕ ਤੇ ਹੈ ਕਿ ਕਲਾਈਮੇਟ ਚੇਂਜ ਦਾ ਪੰਜਾਬ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਬਾਹਰ ਜੀ। ਦੂਸਰਾ ਫਸਲਾਂ ਨੂੰ ਬਿਮਾਰੀਆਂ ਬੜੀਆਂ ਪੈ ਰਹੀਆਂ ਨੇ, ਕਿਉਂਕਿ ਅਸੀਂ ਛਿੜਕ ਕੇ ਕੀਟਨਾਸ਼ਕ, ਹੁਣ ਤੁਹਾਨੂੰ ਪਤਾ ਉਹ ਜਿਹੜੀ ਉਹਦੀ ਸਮਰੱਥਾ ਹੁੰਦੀ ਹੈ ਜ਼ਹਿਰ ਦੀ, ਉਹ ਵੀ ਵਧਾ ਦਿੱਤੀ ਹੈ। ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਤਾਂ ਇਹ ਤਾਂ ਹੁਣ ਕਈ ਪੱਖ ਦੀ ਕਹਾਣੀ ਹੈ। ਤਾਂ ਖੈਰ ਇੱਥੋਂ ਤੱਕ ਕਿ ਜਿਹੜੀ ਸਾਡੀ ਡੇਲੀ ਦੀ ਮਜ਼ਦੂਰੀ ਆ, ਐਵਰੇਜ ਮਜ਼ਦੂਰੀ ਆ, ਉਹ ਸਾਡੀ ਜੇ ਤੁਸੀਂ ਦੇਖੋਗੇ ਹਰਿਆਣੇ ਦੇ ਮੁਕਾਬਲੇ ਤਕਰੀਬਨ ਲਾ ਲਓ ਕਿ 35 ਰੁਪਏ ਘੱਟ ਆ ਐਵਰੇਜ ਮਜ਼ਦੂਰੀ ਦੀ। ਹਰਿਆਣਾ ਸਾਡੇ ਤੋਂ ਤਕਰੀਬਨ 35 ਰੁਪਏ ਅੱਗੇ ਹੈ, ਸਾਡਾ 386 ਤੇ ਉਹਨਾਂ ਦਾ 421 ਰੁਪਏ ਔਸਤ ਬਣਦਾ ਹੈ। ਜਦਕਿ ਜੇ ਅਸੀਂ ਦੇਖੀਏ ਕੇਰਲ ਦਾ 838 ਰੁਪਏ ਬਣ ਰਿਹਾ ਹੈ। ਠੀਕ ਹੈ, ਮਤਲਬ ਕਿ ਅਸੀਂ ਕਿੱਥੇ ਕੇਰਲ ਤੋਂ 500 ਰੁਪਏ ਥੱਲੇ ਹੈ ਐਵਰੇਜ ਦਿਹਾੜੀ ਇੱਕ ਮਜ਼ਦੂਰ ਦੇ ਲਿਹਾਜ਼ ਨਾਲ ਦੇਖੋਗੇ। ਦੇਣਦਾਰੀ ਦੇ ਮਾਮਲੇ 'ਚ ਅਸੀਂ ਟੌਪਰ ਹਾਂ। ਦੇਣਦਾਰੀ ਦੇ ਮਾਮਲੇ ਦੇ ਵਿੱਚ ਅਸੀਂ ਟੌਪਰ ਆ। ਬੇਸ਼ੱਕ ਯੂਪੀ ਨੇ 6.5 ਲੱਖ ਕਰੋੜ ਦਾ ਕਰਜ਼ਾ ਦੇਣਾ, ਮਹਾਰਾਸ਼ਟਰ ਨੇ 6 ਲੱਖ ਕਰੋੜ ਦਾ, ਪਰ ਕਿਉਂਕਿ ਸਾਡੀ GDP ਬੜੀ ਛੋਟੀ ਆ, ਉਹਨਾਂ ਦੀਆਂ GDP ਬਹੁਤ ਵੱਡੀਆਂ ਨੇ। ਮਹਾਰਾਸ਼ਟਰ ਦੀ GDP ਤੇ ਕਿਸੇ ਚੰਗੇ ਦੇਸ਼ ਦੀ ਆ, ਤਾਂ ਉਹਦੇ ਮੁਕਾਬਲੇ ਸਾਡੀ GDP ਦਾ ਅੱਧਾ ਤਕਰੀਬਨ ਲਾ ਲਓ ਕਿ 3 ਲੱਖ ਕਰੋੜ ਰੁਪਇਆ ਦੇਣਦਾਰੀ ਵਾਲਾ ਹੈ। ਸੋ ਇਸ ਕਰਕੇ ਅਸੀਂ ਮਾਂਝੇ ਪਏ ਹਾਂ। ਸਾਡੀ ਕੋਈ ਹੁਣ ਸੁੱਧ ਲੈਣ ਵਾਲਾ ਨਹੀਂ ਹੈ, ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਕਿਉਂਕਿ ਆ ਨਵੇਂ ਆਏ ਨੇ ਤੇ ਇਹ ਚੇਪੀ ਜਾਂਦੇ, ਆ ਕਰ ਦਿਆਂਗੇ, ਉਹ ਕਰ ਦਿਆਂਗੇ। OPS ਵੀ ਲੈ ਆਂਦਾ, 600 ਯੂਨਿਟ ਵਾਲਾ ਵੀ ਲੈ ਆਂਦਾ, ਸਾਰਾ ਫੰਡਾ ਉਹ ਲਾਗੂ ਕਿਵੇਂ ਕਰਨਾ ਜੀ, ਪੈਸੇ ਕਿੱਥੋਂ ਲਿਆਉਣੇ ਆ। ਇਸ ਕਰਕੇ ਬਹੁਤ ਬੁਰੀ ਹਾਲਤ ਹੈ। RBI ਦੀ ਜਿਹੜੀ ਇਹ ਰਿਪੋਰਟ ਆ, ਇਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਵਾਸਤੇ ਸੰਕੇਤ ਹੈ ਕਿ ਆਉਣ ਵਾਲੇ ਸਮੇਂ 'ਚ ਸਾਡਾ ਖੇਤੀ ਸੈਕਟਰ 'ਚ ਉਤਪਾਦਨ ਡਿੱਗ ਸਕਦਾ, ਹੋਰ ਡਿੱਗ ਸਕਦਾ। ਕਿਉਂਕਿ ਇਹਦੇ ਨਾਲ ਕੀ ਹੈ ਕਿ ਜਿਸ ਸੈਕਟਰ ਦੇ ਵਿੱਚ ਤੁਹਾਡਾ GDP ਦਾ ਕੰਟਰੀਬਿਊਸ਼ਨ ਜਿਹੜਾ 25% ਹੋਵੇ, ਪਰ ਉਹਦੇ ਵਿੱਚ ਤੁਹਾਡਾ ਆਵਾਮ ਬਹੁਤ ਜ਼ਿਆਦਾ ਲਗਾ ਹੋਵੇ, ਉਹਦਾ ਰੁਜ਼ਗਾਰ ਹੋਵੇ, ਤਾਂ ਜੇ ਉਹਦਾ ਉਤਪਾਦਨ ਘਟੇਗਾ ਤਾਂ ਤੁਸੀਂ ਸਮਝ ਲਓ ਕਿ ਉਹ ਅਸਰ ਕਿੱਡਾ ਵੱਡਾ ਪਏਗਾ। ਸੋ ਇਸੇ ਕਰਕੇ ਕਹਿੰਦੇ ਆ ਨਾ ਕਿ ਤੁਹਾਡੀ ਖੇਤੀ ਬਹੁਤ ਵੱਡੀ ਹੋਣੀ ਚਾਹੀਦੀ ਆ, ਪਰ ਖੇਤੀ ਦੇ ਵਿੱਚ ਵਸੋਂ ਛੋਟੀ ਹੋਣੀ ਚਾਹੀਦੀ ਆ। ਤੁਹਾਡੀ ਖੇਤੀ ਵੱਡੀ ਹੋਣੀ ਚਾਹੀਦੀ ਆ, ਪਰ ਖੇਤੀ 'ਚ ਵਸੋਂ ਛੋਟੀ ਹੋਣੀ ਚਾਹੀਦੀ ਆ। ਜ਼ਿਆਦਾਤਰ ਤੁਹਾਡੀ ਵਸੋਂ ਇੰਡਸਟਰੀ 'ਚ ਆ ਜਾਵੇ ਤਾਂ ਬਿਹਤਰ ਆ, ਇੰਡਸਟਰੀ ਉਦਯੋਗਿਕ ਸੈਕਟਰ 'ਚ। ਤਾਂ ਇਹ ਸਾਡੇ ਲਈ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਸਾਡਾ ਕੈਪੀਟਲ ਐਕਸਪੈਂਡੀਚਰ ਮਹਿਜ਼ 10,000 ਕਰੋੜ ਰਹਿ ਗਿਆ। ਮਹਿਜ਼ 10,000 ਉਹ ਹੁੰਦਾ ਪੂੰਜੀਗਤ ਖਰਚਾ ਜਿਹੜਾ ਸਰਕਾਰਾਂ ਨੇ ਆਪਣੇ ਕੋਲੋਂ ਕਰਨਾ ਹੁੰਦਾ। ਸੜਕ ਬਣਾ ਦਿੱਤੀ, ਪੁਲ ਬਣਾ ਦਿੱਤਾ, ਸਕੂਲ ਬਣਾ ਦਿੱਤਾ, ਹਸਪਤਾਲ ਬਣਾ ਦਿੱਤਾ ਕਿ ਬਈ ਉਹ ਰੁਜ਼ਗਾਰ ਨਿਕਲਦਾ ਰਹੇ। ਤਾਂ ਉਹ ਸਾਡਾ 10,000 ਕਰੋੜ ਹੈ ਤੇ 10,000 ਕਰੋੜ 'ਚ ਮੈਨੂੰ ਲੱਗਦਾ ਕਿ ਸਾਡਾ ਉਹ ਵੀ ਖਰਚ ਨਹੀਂ ਹੋਣਾ। ਸਾਡੀ ਸਰਕਾਰ ਕੋਲ ਇੰਨਾ ਵੀ ਨਹੀਂ ਹੈਗਾ ਡਿਵੈਲਪਮੈਂਟ ਵਾਸਤੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਹਾਲਾਤ ਸਾਡੇ ਕਿਸ ਤਰ੍ਹਾਂ ਦੇ ਨੇ। ਬਦਤਰੀਨ ਹਾਲਾਤ ਨੇ ਸਾਡੇ। ਪਰ ਮੈਂ ਜਿਵੇਂ ਕਿਹਾ ਕਿ ਇਹਨਾਂ ਖਬਰਾਂ ਦਾ, ਇਹਨਾਂ ਗੱਲਾਂ ਦਾ ਕਿਸੇ ਤੇ ਕੋਈ ਅਸਰ ਨਹੀਂ। ਅਗਲਾ ਕਹਿੰਦਾ ਤੂੰ ਪਰੇ ਜਾ ਵੱਡਾ ਸਿਆਣਾ, ਇੱਥੇ ਸਾਨੂੰ ਆਪਣਾ ਹਿਸਾਬ ਕਿਤਾਬ ਕਰਨ ਦੇ। ਜੀ ਜੀ ਬਿਲਕੁਲ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੇ ਇੱਕ ਮਾਮਲੇ ਦੀ, ਜਿਹਦੀ ਜਾਂਚ ਈਡੀ ਕੋਲ ਚਲੀ ਗਈ ਹੈ ਜੀ। ਦੇਖੋ, ਇਹ ਜਿਹੜਾ ਮਾਮਲਾ ਸੀਗਾ ਇਹ ਪੰਜਾਬੀ ਯੂਨੀਵਰਸਿਟੀ ਦਾ ਸੀਗਾ, ਜਿੱਥੇ ਫੇਕ ਸਕਾਲਰ ਬਣਾ ਕੇ ਇਹਨਾਂ ਨੇ ਇੱਕ ਘਪਲਾ ਕਰ ਦਿੱਤਾ ਸੀਗਾ। ਤਕਰੀਬਨ 14-15 ਕਰੋੜ ਦਾ ਇਹ ਬਿੱਲ ਪਾ ਕੇ ਹੇਰਾਫੇਰੀ ਦਾ ਮਾਮਲਾ ਸੀਗਾ। ਪੁਰਾਣੇ ਰਿਸਰਚ ਸਕਾਲਰਾਂ ਦੇ ਨਾਮ ਤੇ ਜਾਲੀ ਬਿੱਲ ਤਿਆਰ ਕਰਕੇ ਉਹ ਸਾਰੀ ਅਦਾਇਗੀ ਜਿਹੜੀ ਕਰ ਦਿੱਤੀ। ਅਦਾਇਗੀ ਕਿੱਥੇ ਕੀਤੀ? ਆਪਣੀ ਜੇਬ ਨੂੰ ਕਰ ਦਿੱਤੀ ਆ। ਤਾਂ ਇਹ ਮਾਮਲਾ ਜਿਹੜਾ ਉਹ ਇੱਕ ਕਹ ਲਓ ਕਿ ਬਹੁਤ ਵੱਡੇ ਸਕੈਮ ਦੇ ਰੂਪ ਚ ਨਿਕਲਿਆ ਉਸ ਯੂਨੀਵਰਸਿਟੀ ਚੋਂ, ਜਿਹਦਾ ਪਹਿਲਾਂ ਹੀ ਆਰਥਿਕ ਤੌਰ ਤੇ ਜਲੂਸ ਨਿਕਲਿਆ ਪਿਆ, ਪਟਿਆਲਾ ਯੂਨੀਵਰਸਿਟੀ ਵਾਲਾ, ਜਿਹਨੂੰ ਪੰਜਾਬੀ ਯੂਨੀਵਰਸਿਟੀ ਆਪਾਂ ਕਹਿੰਦੇ ਆ। ਤਾਂ ਫਿਰ ਲੋਕ ਸਮਝ ਹੀ ਗਏ ਕਿ ਬਈ ਇਸ ਯੂਨੀਵਰਸਿਟੀ ਦਾ ਆਰਥਿਕ ਤੌਰ ਤੇ ਜੇ ਕਿਸੇ ਨੇ ਜਨਾਜ਼ਾ ਕੱਢਿਆ ਤਾਂ ਉਹਦੇ ਵਿੱਚ ਆਪਣਿਆਂ ਦਾ ਵੀ, ਯੂਨੀਵਰਸਿਟੀ ਦੇ ਆਪਣਿਆਂ ਦਾ ਵੀ ਇੱਕ ਬਹੁਤ ਵੱਡਾ ਰੋਲ ਆ। ਤਾਂ ਖੈਰ ਹੁਣ ਈਡੀ ਨੇ ਵੇਰਵੇ ਮੰਗ ਲਏ ਆ। ਈਡੀ ਨੇ ਉਹ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸਾਰੀ ਡਿਟੇਲ ਮੰਗੀ ਆ। ਈਡੀ ਇਨਵੋਲਵ ਹੁੰਦੀ, ਤੁਹਾਨੂੰ ਪਤਾ ਹੀ ਆ, FIR ਜਿੱਥੇ ਹੋਏਗੀ ਈਡੀ ਆ ਸਕਦੀ ਆ, ਕਿਉਂਕਿ ਉਹਨਾਂ ਨੂੰ ਲੈਣ ਦੇਣ ਦਾ ਹੁੰਦਾ ਕਿ ਕਿਤੇ ਬਾਹਰ ਤਾਂ ਨਹੀਂ ਲੈਣ ਦੇਣ ਕੀਤਾ ਗਿਆ। ਤਾਂ ਦੇਖਣਾ ਹੋਏਗਾ ਕਿ ਈਡੀ ਹੁਣ ਕੀ ਪੁੱਟਦੀ ਹੈ। ਪਰ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਪੁਰਾਣੇ ਸਕਾਲਰਾਂ ਦੇ ਨਾਮ ਤੇ ਫਰਜ਼ੀ ਬਿੱਲ ਪਾ ਕੇ ਬਹੁਤ ਵੱਡਾ ਫਰਜ਼ੀਵਾੜਾ ਕਰ ਦਿੱਤਾ ਗਿਆ। ਤਾਂ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ, ਉਸ ਟਾਈਮ ਕੋਈ ਟੁੱਕਣ ਵਾਲਾ ਨਹੀਂ ਸੀ। ਬਾਅਦ ਦੇ ਵਿੱਚ ਇੱਕ ਅਖਬਾਰ ਦੀ ਇਨਵੈਸਟੀਗੇਸ਼ਨ ਟੀਮ ਨੇ ਮਾਮਲਾ ਕੱਢਿਆ ਸੀਗਾ, ਜਿੱਥੋਂ ਫਿਰ ਗਾਂ ਖਬਰਾਂ ਬਣੀਆਂ, ਜਿੱਥੋਂ ਜਾਂਚ ਪੜਤਾਲ ਚੱਲੀ ਤੇ ਇੱਥੋਂ ਤੱਕ ਪਹੁੰਚਿਆ ਮਾਮਲਾ। ਤਾਂ ਹੁਣ ਪੰਜਾਬ ਦੇ ਵਿੱਚ ਤੇ ਆਪਾਂ ਦੇਖਿਆ ਹੀ ਆ ਕਿ ਜਿਸ ਤਰ੍ਹਾਂ ਦੀ ਚੱਲਦੀ ਆ ਜਾਂਚ ਪੜਤਾਲ, ਚਲੋ ਇੱਕ ਵਾਰੀ ਰੌਲਾ ਪੈਂਦਾ, ਕੁਛ ਬੰਦਿਆਂ ਤੇ ਕਾਰਵਾਈ ਹੁੰਦੀ ਆ, ਪਰ ਜਿਹੜੇ ਅਸਲ ਬੰਦੇ, ਰਸੂਖਦਾਰ ਬੰਦੇ ਹੁੰਦੇ ਆ ਜਾਂ ਪਾਵਰਫੁਲ ਬੰਦੇ ਹੁੰਦੇ ਆ, ਕਈ ਵਾਰ ਉਹ ਪਾਸੇ ਰਹਿ ਜਾਂਦੇ। ਤਾਂ ਹੁਣ ਦੇਖਦੇ ਹਾਂ ਈਡੀ ਕੁਛ ਕਰਦੀ ਹੈ ਕਿ ਨਹੀਂ। ਕਈ ਵਾਰ ਈਡੀ ਵੀ ਇੱਕ ਫਾਈਲ ਜੀ ਬਣਾ ਕੇ ਆਪਦੀ ਟੇਬਲ ਤੇ ਰੱਖ ਲੈਂਦੀ ਆ, ਜੋ ਦਿੱਲੀ ਵਾਲਿਆਂ ਦੇ ਟੇਬਲ ਤੇ ਰੱਖ ਦਿੰਦੇ ਆ ਕਿ ਜਦੋਂ ਤੁਸੀਂ ਕਹੋਗੇ ਇਸ ਫਾਈਲ ਨੂੰ ਤੁਸੀਂ ਭੇਜ ਦੇਣਾ ਤੇ ਅਸੀਂ ਇਸ ਫਾਈਲ ਤੋਂ ਕੰਮ ਲੈ ਲਵਾਂਗੇ। ਜੀ ਮਿੰਟੂ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ, ਖਬਰਾਂ ਦੇ ਵਿੱਚ ਚਰਚਾ ਕਰਦੇ ਰਹੇ ਆ ਵੀ ਜਿਹੜੀ ਅਗਨੀਪਥ ਸਕੀਮ ਆ ਉਹਨੂੰ ਲੈ ਕੇ ਬਹੁਤ ਨਹੀਂ ਅਗਨੀਵੀਰ ਸੌਰੀ ਮਾਫ ਕਰਨਾ, ਅਗਨੀਵੀਰ, ਉਹਨੂੰ ਲੈ ਕੇ ਬਹੁਤ ਅਗਨੀਪਥ ਤਾਂ ਅਮਿਤਾਭ ਬੱਚਨ ਦੀ ਫਿਲਮ ਸੀਗੀ, ਜੀ ਮਿਥੁਨ ਚੱਕਰਵਰਤੀ ਦੀ। ਜੀ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਨੌਜਵਾਨ ਸੀਗੇ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਸੀ। ਹੁਣ ਨੌਜਵਾਨ ਤਾਂ ਨੌਕਰੀ ਲੈਣ ਵਾਸਤੇ ਰੋਸ ਮੁਜ਼ਾਹਰੇ ਕਰ ਰਿਹਾ, ਜਾਂ ਕਹਿ ਲਈਏ ਕਿ ਇਹਨਾਂ ਸਕੀਮਾਂ ਜਿਹੜੀਆਂ ਘਟੀਆਂ ਜਿਹੀਆਂ ਸਕੀਮਾਂ ਵਾਸਤੇ, ਇਹਨਾਂ ਨੂੰ ਹਟਾਉਣ ਵਾਸਤੇ। ਪਰ ਦੂਜੇ ਪਾਸੇ ਖਬਰ ਇਹ ਕਹਿੰਦੀ ਹੈ ਕਿ ਇੱਕ ਮੁਰਦਾ ਹੀ ਫੌਜ ਦੇ ਵਿੱਚ ਭਰਤੀ ਹੋ ਗਿਆ। ਕੀ ਹੈ ਪੂਰਾ ਅਜੀਬੋ-ਗਰੀਬ ਮਾਮਲਾ ਜੀ? ਦੇਖੋ, ਇਹ ਨਾ ਰਾਜਸਥਾਨ ਦਾ ਮਾਮਲਾ ਹੈ। ਇਹਦੇ ਵਿੱਚ ਕੀ ਹੋਇਆ ਕਿ ਇੱਕ ਨੌਜਵਾਨ ਸੀਗਾ, ਮੁਸਲਿਮ ਪਰਿਵਾਰ ਦਾ ਨੌਜਵਾਨ ਸੀਗਾ, ਬੱਚਾ ਸੀਗਾ, ਇਹਦਾ ਇੱਕ ਭਰਾ ਭਰਤੀ ਹੋ ਗਿਆ ਤੇ ਹੁਣ ਹੋਇਆ ਕਿ ਜਿਵੇਂ ਹੁਣ ਤੇ ਅਗਨੀਵੀਰ ਸਕੀਮ ਆ ਗਈ ਆ, ਤੇ ਉਸ ਸਕੀਮ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਕਿ ਇੱਕ ਭਰਤੀ ਆਈ ਸੀ ਕਰੋਨਾ ਕਾਲ ਤੋਂ ਪਹਿਲਾਂ, ਕੁਝ ਮੁੰਡੇ ਭਰਤੀ ਹੋ ਗਏ ਸਨ, ਪਰੰਤੂ ਉਹ ਜਿਹੜੇ ਸੀਗੇ ਉਹਨਾਂ ਦਾ ਮਾੜਾ ਮੋਟਾ ਕੰਮ ਰਹਿੰਦਾ ਸੀਗਾ, ਉਹਨਾਂ ਦੀ ਜੁਆਇਨਿੰਗ ਨਹੀਂ ਹੋ ਸਕੀ। ਇਸ ਦਰਮਿਆਨ ਕਈ, ਸਾਡੇ ਖੁਦ ਨਾਲ ਵਾਲੀਬਾਲ ਖੇਡਦਾ ਸੀ ਮੁੰਡਾ, ਉਹ ਵੀ ਓਵਰਏਜਡ ਹੋ ਗਿਆ ਵਿਚਾਰਾ ਇਸੇ ਚੱਕਰ ਦੇ ਵਿੱਚ। ਇਹ ਉਹਨਾਂ ਦੇ ਵਿੱਚ ਵੀ ਭਰਤੀ ਹੋਇਆ ਸੀਗਾ, ਪਰ ਉਹ ਸਮਾਂ ਲੰਘ ਗਿਆ ਤੇ ਓਵਰਏਜਡ ਹੋ ਗਿਆ। ਤਾਂ ਇਹਨੇ ਸਕੀਮ ਲਾਈ, ਕਿਉਂਕਿ ਇਹ ਜਿਹੜੀ ਘਟਨਾ ਮੈਂ ਦੱਸ ਦਿੰਦਾ ਤੁਹਾਨੂੰ, ਕਿਸ਼ਨਗੜ੍ਹ ਹੈ ਅਜਮੇਰ ਜ਼ਿਲ੍ਹੇ ਦੇ ਵਿੱਚ, ਉਥੋਂ ਦੀ ਘਟਨਾ, ਦੇਸਵਾਲ ਢਾਣੀ। ਇਹਨੇ ਫਿਰ ਕੀ ਕੀਤਾ, ਜਾਂ ਇਹਦੇ ਘਰ ਦੇ ਵੀ ਹੋ ਸਕਦਾ ਕਿ ਸ਼ਾਮਲ ਹੋਣ, ਇਹਨੇ ਪਹਿਲਾਂ ਆਪਣਾ ਡੈਥ ਸਰਟੀਫਿਕੇਟ ਬਣਾਇਆ, ਬੜਾ ਤੇਜ਼ ਸੀਗਾ ਤਾਂ ਇਹਨੇ ਪਹਿਲਾਂ ਆਪਣਾ ਡੈਥ ਸਰਟੀਫਿਕੇਟ ਆਪਣੇ ਆਪ ਨੂੰ ਮਾਰਿਆ। ਫਿਰ ਉਸ ਤੋਂ ਬਾਅਦ ਬੜੀ ਚਲਾਕੀ ਦੇ ਨਾਲ ਇੱਕ ਸਕੂਲ ਦੇ ਵਿੱਚ 9ਵੀਂ ਚ ਐਡਮਿਸ਼ਨ ਲਈ, 10ਵੀਂ ਕੀਤੀ, 12ਵੀਂ ਕੀਤੀ, ਮਾਰਕਸ਼ੀਟਾਂ ਵੀ ਲੈ ਲਈਆਂ। ਫਿਰ ਹੋਇਆ ਕਿ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਲਿਆ। ਪਰ ਆਧਾਰ ਕਾਰਡ ਦਾ ਇੱਕ ਪੰਗਾ ਹੈ ਕਿ ਆਧਾਰ ਕਾਰਡ, ਕਿਉਂਕਿ ਉੱਥੇ ਤੁਹਾਡਾ ਬਾਇਓਮੈਟ੍ਰਿਕ ਡਾਟਾ ਹੁੰਦਾ ਤੁਹਾਡਾ ਸਾਰਾ, ਤੁਸੀਂ ਉਹ ਦੁਬਾਰਾ ਤਾਂ ਬਣਾ ਨਹੀਂ ਸਕਦੇ, ਨੰਬਰ ਉਹੀ ਰਿਹਾ। ਇਹ ਸਾਰਾ ਕੁਝ ਇਹ ਕਰਕੇ ਤੇ ਭਰਤੀ ਹੋ ਗਿਆ ਦੁਬਾਰਾ। ਭਰਤੀ ਹੋ ਗਿਆ ਤਾਂ ਕਿਸੇ ਨੇ, ਕਿਉਂਕਿ ਆਪਦਾ ਨਾਮ ਵੀ ਬਦਲ ਲਿਆ, ਪਹਿਲਾਂ ਦਾ ਮੋਹਿਨੂਦੀਨ ਨਾਮ ਸੀ, ਮੁੜ ਕੇ ਮੋਹਿਤ ਰੱਖ ਲਿਆ ਨਾਮ ਆਪਣਾ। ਤਾਂ ਕਿਸੇ ਨੇ ਫਿਰ ਚਿੱਠੀ ਪਾ ਦਿੱਤੀ, ਇਹਨੇ ਸਾਰਾ ਕੁਝ ਕਰ ਲਿਆ, ਭਰਤੀ ਕੱਢ ਲਈ, ਐਨ
ਜਾके ਜੁਆਇਨਿੰਗ ਹੋ ਗਈ, ਟ੍ਰੇਨਿੰਗ ਹੋ ਗਈ। ਹੁਣ ਕਿਸੇ ਨੇ ਚਿੱਠੀ ਪਾ ਕੇ ਦੱਸਿਆ ਕਿ ਇਹ ਤਾਂ ਜਿਹੜਾ ਅਗਨੀਵੀਰ ਤੁਹਾਡਾ, ਜਿਵੇਂ ਤੁਸੀਂ ਕਿਹਾ ਵੈਸੇ ਤਾਂ ਫੌਜ 'ਚ ਭਰਤੀ ਹੋਇਆ ਉਦੋਂ, ਕਿ ਇਹ ਤੇ ਬਈ ਅਗਨੀਵੀਰ ਜਿਹੜਾ ਤੁਹਾਡਾ ਫਰਜ਼ੀ ਆ ਜੀ। ਅੱਛਾ, ਇਹਨੇ ਆਪਣੇ ਆਪ ਨੂੰ ਮੁਰਦਾ ਕਰਾਰ ਦਿੱਤਾ ਹੋਇਆ ਸੀਗਾ। ਤੋ ਇਹ ਮਾਮਲਾ ਹੁਣ ਜਿਹੜਾ ਉਹ ਨਿਕਲਿਆ ਤਾਂ ਲੋਕ ਹੈਰਾਨ ਰਹਿ ਗਏ ਕਿ ਕੋਈ ਬੰਦਾ ਇੱਥੋਂ ਤੱਕ ਜਾ ਸਕਦਾ। ਪਰ ਉਹ ਕਹਿੰਦੇ ਆ ਕਿ ਜਨੂਨ ਸੀ ਇਹਨੂੰ ਕਿ ਫੌਜ ਦੇ ਵਿੱਚ ਜਾਣਾ ਹੀ ਜਾਣਾ, ਤਾਂ ਫੌਜ ਦੇ ਵਿੱਚ ਤੇ ਚਲੇ ਗਿਆ, ਹੁਣ ਜੇਲ੍ਹ ਜਾਣਾ ਪਊਗਾ। ਤਾਂ ਇਹ ਮਾਮਲਾ ਬੜਾ ਰੋਚਕ ਆ, ਜਿੱਥੇ ਇੱਕ ਮੁੰਡੇ ਨੇ ਆਪਣੇ ਆਪ ਨੂੰ ਨਾ ਸਿਰਫ ਡੈਡ ਡਿਕਲੇਅਰ ਕਰਵਾ ਲਿਆ, ਬਲਕਿ ਨਵੇਂ ਸਰਟੀਫਿਕੇਟ ਵੀ ਤਿਆਰ ਕਰਵਾ ਲਏ, ਐਡਮਿਸ਼ਨਾਂ ਵੀ ਕਰਾ ਲਈਆਂ, ਤੇ ਇੱਥੋਂ ਤੱਕ ਕਿ ਆਧਾਰ ਕਾਰਡ ਵੀ ਅਪਡੇਟ ਕਰਵਾ ਲਿਆ। ਪਰ ਇਹਦੇ ਵਿੱਚ ਮਿਲੀ ਭੁਗਤ ਜਿਹੜੀ ਆ ਉਹ ਹੇਠਲੇ ਪੱਧਰ ਤੇ ਜ਼ਰੂਰ ਰਹੀ ਹੋਏਗੀ, ਚਾਹੇ ਪੰਚਾਇਤ ਪੱਧਰ ਤੇ, ਚਾਹੇ ਫਿਰ ਸਥਾਨਕ ਪ੍ਰਸ਼ਾਸਕੀ ਪੱਧਰ ਤੇ। ਜੀ। ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਖੇਡਾਂ ਦੀ ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਅਰਜਨਟਾਈਨਾ ਕਹਿੰਦੇ ਫਿਰ ਉਲਟਫੇਰ ਦਾ ਸ਼ਿਕਾਰ ਹੋ ਗਿਆ। ਫਿਰ ਤਾਂ ਨਹੀਂ, ਉਲਟਫੇਰ ਦਾ ਸ਼ਿਕਾਰ ਹੋ ਗਿਆ, ਮਾਫ ਕਰਨਾ। ਨਹੀਂ, ਅਰਜਨਟਾਈਨਾ ਤਾਂ ਬਹੁਤ ਘੱਟ ਉਲਟਫੇਰ ਦਾ ਸ਼ਿਕਾਰ ਹੁੰਦਾ ਹੈ। ਹਾਂਜੀ। ਤਾਂ ਇਹਨਾਂ ਦਾ ਤਾਂ ਸਗੋਂ ਰਿਕਾਰਡ ਸੀਗਾ 36 ਮੈਚ ਜਿਹੜੇ ਇਹਨਾਂ ਨੇ ਲਗਾਤਾਰ ਅਜੇਤੂ ਰੱਖੇ ਨੇ, ਹਾਰੇ ਨਹੀਂ ਹੈ 36 ਮੈਚ। ਮਤਲਬ 25 ਮੈਚ ਇਹਨਾਂ ਨੇ ਜਿੱਤੇ ਸੀਗੇ, 11 ਡਰਾਅ ਖੇਡਿਆ। ਤਾਂ ਲਾ ਲਓ ਕਿ 37ਵੇਂ ਮੈਚ ਦੇ ਵਿੱਚ ਜਿਹੜੀ ਪੂਰੇ ਵਰਲਡ ਦੇ ਵਿੱਚ ਤਕਰੀਬਨ 50ਵੇਂ ਨੰਬਰ ਦੀ ਟੀਮ ਹੈ ਜਿਹੜੀ ਸਾਊਦੀ, ਤਾਂ ਉਹਨਾਂ ਨੇ ਇਹਨਾਂ ਨੂੰ 2-1 ਨਾਲ ਹਰਾ ਦਿੱਤਾ ਹੈ। ਅੱਜ ਦੁਪਹਿਰੇ ਅਸੀਂ ਕਿਸੇ ਮੰਚ ਤੇ ਉੱਤੇ ਗੱਲਾਂ ਕਰ ਰਹੇ ਸੀ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਜਦੋਂ ਫੁੱਟਬਾਲ ਦੀ ਗੱਲ ਚੱਲੀ, ਮੈਂ ਆਖਿਆ ਵੀ ਜਿਹੜਾ ਸਾਊਦੀ ਅਰਬ ਅੱਜ ਦੇ ਮੈਚ ਦੀ ਗੱਲ ਬਾਰੇ ਉਹ ਇਹਦਾ ਸੰਦਰਭ ਸੀਗਾ ਕਿ ਅੱਜ ਦਾ ਮੈਚ ਕਿੱਦਾਂ ਰਹਿਣ ਵਾਲਾ, ਤੇ ਮੈਂ ਕਿਹਾ ਵੀ ਸਾਊਦੀ ਅਰਬ ਹੈ ਨਾ ਜਿਹੜਾ, ਉਹ ਏਸ਼ੀਆ ਦਾ ਫੁੱਟਬਾਲ ਦਾ ਪਾਵਰ ਹਾਊਸ ਆ। ਈਰਾਨ ਦੀ ਵੀ ਠੀਕ ਠਾਕ ਹੈ ਟੀਮ, ਪਰ ਈਰਾਨ ਨੂੰ ਕੱਲ ਰੋਲ ਕੇ ਰੱਖ ਦਿੱਤਾ ਇੰਗਲੈਂਡ ਨੇ। ਪਰ ਮੈਂ ਕਿਹਾ ਕਿ ਸਾਊਦੀ ਅਰਬ ਪਾਵਰ ਹਾਊਸ ਆ, ਤਾਂ ਉਹਨੇ ਆਪਣੀ ਪਾਵਰ ਦਿਖਾ ਦਿੱਤੀ। 2-1 ਨਾਲ ਇਹਨਾਂ ਨੂੰ ਹਰਾਇਆ। ਹਾਲਾਂਕਿ ਪਹਿਲਾ ਗੋਲ ਇਹਨਾਂ ਨੇ ਕਰ ਦਿੱਤਾ ਸੀ, ਮੈਸੀ ਨੇ ਗੋਲ ਕੀਤਾ ਪੈਨਲਟੀ ਤੇ 10ਵੇਂ ਮਿੰਟ ਦੇ ਵਿੱਚ, ਪਰ ਬਾਅਦ ਦੇ ਵਿੱਚ ਉਹਨਾਂ ਨੇ 2 ਗੋਲ ਠੋਕੇ ਆ। ਤੇ ਉਸ ਤੋਂ ਬਾਅਦ ਉਸ ਸਟੇਡੀਅਮ ਦੇ ਵਿੱਚ ਮੰਜ਼ਰ ਇੱਕ ਵੱਖਰਾ ਹੀ ਸੀਗਾ। ਕੁਝ ਲੋਕ ਰੋ ਰਹੇ ਸਨ, ਇੰਨੀ ਖੁਸ਼ੀ ਸੀ, ਕਿਉਂਕਿ ਫੁੱਟਬਾਲ ਜਨੂਨ ਹੈ ਇੱਕ। ਫੁੱਟਬਾਲ ਦੀ ਗੇਮ ਦੁਨੀਆ ਭਰ ਦੇ ਵਿੱਚ ਇੱਕ ਜਨੂਨ ਹੈ, ਜਿਵੇਂ ਸਾਡੇ ਇੱਥੇ ਕ੍ਰਿਕਟ ਇੱਕ ਜਨੂਨ ਆ। ਸੋ ਉੱਥੋਂ ਦਾ ਫਿਰ ਮੰਜ਼ਰ ਵੇਖਣ ਵਾਲਾ ਸੀਗਾ। ਤਾਂ ਸਾਊਦੀ ਅਰਬ ਨੇ ਬਹੁਤ ਵੱਡਾ ਉਲਟ ਫੇਰ ਕੀਤਾ। ਤਾਂ ਹੁਣ ਅਰਜਨਟਾਈਨਾ ਦੇ ਬਈ 2 ਜਿਹੜੇ ਮੈਚ ਨੇ ਕ੍ਰੂਸ਼ਲ ਮੈਚ ਆ, ਇੱਕ ਤਾਂ ਮੈਕਸੀਕੋ ਦੇ ਨਾਲ ਤੇ ਇੱਕ ਇਹਨਾਂ ਦਾ ਪੋਲੈਂਡ ਦੇ ਨਾਲ ਆਪਣੇ ਗਰੁੱਪ ਦੇ ਵਿੱਚ। ਇਹ 2 ਮੈਚ ਬੜੇ ਹੀ ਮਹੱਤਵਪੂਰਨ ਰਹਿਣਗੇ, ਨਹੀਂ ਤਾਂ ਇਹਨਾਂ ਦਾ ਅੰਤ ਵੀ ਜਿਵੇਂ ਐਤਕੀ ਕ੍ਰਿਕਟ ਦੇ ਵਿੱਚ ਤੁਸੀਂ ਦੇਖਿਆ ਹੋਣਾ, ਵਰਲਡ ਕੱਪ ਦੇ ਦੌਰਾਨ ਵੈਸਟ ਇੰਡੀਜ਼ ਦਾ ਹੋ ਗਿਆ ਸ਼ੁਰੂ ਦੇ ਵਿੱਚ, ਉਹ ਕੁਆਲੀਫਾਇਰ ਰਾਉਂਡ ਦੇ ਵਿੱਚ ਬਾਹਰ ਹੋ ਗਿਆ। ਤਾਂ ਫਿਰ ਉਸ ਤਰ੍ਹਾਂ ਦਾ ਅੰਤ ਨਾ ਹੋ ਜਾਵੇ ਕਿਤੇ ਕਿ ਪਹਿਲੀ ਸੱਟੇ ਘਰ ਨੂੰ ਚੱਲਦੇ ਬਣ, ਕਿਉਂਕਿ ਮੈਸੀ ਦਾ ਵੀ ਇਹ ਲਾਸਟ ਫੁੱਟਬਾਲ ਵਰਲਡ ਕੱਪ ਹੀ ਸਮਝਿਆ ਜਾ ਰਿਹਾ। ਜੀ। ਮਿੰਟੂ ਜੀ, ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਖਾਸ ਟਿੱਪਣੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਹੁਣ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਜਿਨ੍ਹਾਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਉਹਨਾਂ ਦੇ ਵਿੱਚ ਜਿਹੜੀ ਖਬਰ ਹੈ ਇੱਕ ਮੇਨ, ਕਿ ਹੁਣ ਪੰਜਾਬ ਸਰਕਾਰ ਜਿਹੜੇ ਤਰੀਕੇ ਨਾਲ ਐਲਾਨ ਕਰ ਰਹੀ ਹੈ, ਉਹਨਾਂ ਐਲਾਨਾਂ ਦੇ ਕਰਕੇ ਹੁਣ ਬਜਟ ਦੇ ਵਿੱਚ ਕਰਜ਼ੇ ਦਾ ਭਾਰ ਆ ਜਿਹੜਾ ਉਹ ਮਾਨ ਸਰਕਾਰ ਤੇ ਹੋਰ ਵੱਧ ਜਾਣਾ। ਇਹ ਬ੍ਰੇਕ ਤੋਂ ਬਾਅਦ ਜਾਣਾਂਗੇ ਕਿ ਕਿਹੜੀ ਸਕੀਮ ਕਰਕੇ ਕਿੰਨਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਹੋਰ ਚੜ ਜਾਣਾ, ਤੇ ਕਿਹੜੇ ਮਹਿਕਮੇ ਦੀ ਕਿੰਨੀ ਦੇਣਦਾਰੀ ਖੜੀ ਹੈ। ਪਿਛਲੇ ਦਿਨੀ ਬੈਂਸ ਸਾਹਿਬ ਦੇ ਉੱਤੇ, ਜਿਹੜੇ ਕਿ ਸਰਕਾਰ ਦੇ ਵਿੱਚ ਮੰਤਰੀ ਨੇ, ਉਹਨਾਂ ਦੇ ਉੱਤੇ ਮਾਈਨਿੰਗ ਦੇ ਨਾਲ, ਮਾਈਨਿੰਗ ਕਰਵਾਉਣ ਦੇ ਕਹਿ ਲਓ, ਜਾਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਨਾਲ ਰਲੇ ਹੋਣ ਦਾ ਦੋਸ਼ ਲੱਗਦਾ ਸੀਗਾ। ਜਿਹੜੀ ਸਵਾਨ ਨਦੀ ਦੇ ਵਿੱਚ ਡੀਸਿਲਟਿੰਗ ਹੁੰਦੀ ਸੀਗੀ, ਉਹਦੇ ਵਿੱਚ ਕੁਝ ਲੋਕਾਂ ਨੇ ਧਰਨਾ ਦਿੱਤਾ ਸੀ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ, FIR ਦਰਜ ਹੋਈ ਹੈ ਕਿ ਉਹਨਾਂ ਜਿਹੜੇ ਧਰਨਾਕਾਰੀ ਸੀ, ਉਹਨਾਂ ਦੇ ਵਿੱਚੋਂ ਹੀ ਕੁਝ ਲੋਕਾਂ ਨੇ ਇਹ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਸੀ, ਉਹ ਠੇਕੇਦਾਰਾਂ ਤੋਂ ਪੈਸਾ ਲਿਆ ਸੀ। ਹੁਣ ਜੇ ਇਹ ਗੱਲ ਸੱਚੀ ਹੈ ਤਾਂ ਬੇਹੱਦ ਖਤਰਨਾਕ ਰੁਝਾਨ ਹੈ, ਤੇ ਕਿਉਂਕਿ ਜਿਹੜੇ ਸੰਘਰਸ਼ੀ ਲੋਕ ਆ, ਜੇਕਰ ਉਹੀ ਇਸ ਤਰ੍ਹਾਂ ਵਿਕਣ ਲੱਗ ਪੈਣਗੇ ਤਾਂ ਲੋਕਾਂ ਦਾ ਸੰਘਰਸ਼ਾਂ ਤੋਂ ਫਿਰ ਜਿਹੜਾ ਭਰੋਸਾ ਉਹ ਉੱਠ ਜਾਣਾ। ਇਹਦੇ ਬਾਰੇ ਚਰਚਾ ਕਰਾਂਗੇ। ਮਨੁੱਖੀ ਅਧਿਕਾਰਾਂ ਬਾਰੇ ਭਾਰਤ ਨੂੰ ਝਾੜ ਪਈ ਹੈ, ਜਾਂ ਕਹਿ ਲਓ ਭਾਰਤ ਦੀ ਜਿਹੜੀ ਸਥਿਤੀ ਆ ਉਹ ਬੜੀ ਡਾਵਾਂਡੋਲ ਹੈ, ਜਾਂ ਇਹ ਕਹਿ ਲਓ ਕਿ ਭਾਰਤ ਦੀ ਸਥਿਤੀ ਦੇ ਵਿੱਚ
ਉਹਨਾਂ ਨੂੰ ਲੈ ਕੇ ਕਾਫੀ ਉਹਨਾਂ ਦਾ ਕ੍ਰਿਟੀਸਾਈਜ਼ ਹੋ ਰਿਹਾ, ਤਾਂ ਉਸ ਮਾਮਲੇ ਦੇ ਵਿੱਚ ਇਹ ਕਿੱਥੇ ਹੋਇਆ ਸਾਰਾ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦੀ ਇੱਕ ਮੀਟਿੰਗ ਦੇ ਵਿੱਚ ਲੰਘੇ ਦਿਨੀ ਮੋਦੀ ਹਕੂਮਤ ਦੀ ਜ਼ੋਰਦਾਰ ਖਿਚਾਈ ਹੋਈ ਹੈ। ਇਹਦੇ ਬਾਰੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪਿਛਲੇ ਦਿਨੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦੀ ਮੀਟਿੰਗ ਹੋਈ ਸੀਗੀ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ, ਤੇ ਇਹ ਮੀਟਿੰਗ ਸੀ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਤੇ। ਇਹਦੇ ਵਿੱਚ ਮੋਦੀ ਹਕੂਮਤ ਦੀ ਜ਼ੋਰਦਾਰ ਖਿਚਾਈ ਹੋਈ ਹੈ, ਤੇ ਬੈਲਜੀਅਮ, ਕੈਨੇਡਾ ਤੇ ਹੋਰ ਕਈ ਦੇਸ਼ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ। ਇਸ ਮੀਟਿੰਗ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਯਾਨੀ ਕਿ ਸੀਈਏ, ਹਿਜਾਬ ਮਸਲੇ ਬਾਰੇ ਸਰਕਾਰੀ ਰੁਖ, ਧਰਮ ਤਬਦੀਲੀ ਬਾਰੇ ਕੋਈ ਰਾਜ ਸਰਕਾਰਾਂ ਵੱਲੋਂ ਪਾਸ ਕੀਤੇ ਕਾਨੂੰਨ, ਪੱਤਰਕਾਰਾਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਰਕਾਰੀ ਰਵੱਈਏ, ਤੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਯਾਨੀ ਕਿ FCRA ਦੇ ਬਾਰੇ ਭਾਰਤ ਨੂੰ ਤਿੱਖੇ ਸਵਾਲ ਕੀਤੇ ਗਏ। ਇਸ ਮੀਟਿੰਗ ਦੇ ਵਿੱਚ ਅਮਰੀਕਾ ਤੇ ਬੈਲਜੀਅਮ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਘੱਟ ਗਿਣਤੀਆਂ ਵਿਰੋਧੀ ਕਰਾਰ ਦਿੱਤਾ, ਤੇ ਭਾਰਤ ਨੂੰ ਪੁੱਛਿਆ ਕਿ ਕੀ ਉਹ ਇਸ ਕਾਨੂੰਨ ਨੂੰ ਰੱਦ ਕਰੇਗਾ। ਬੈਲਜੀਅਮ ਨੇ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੀਈਏ ਤੇ ਧਰਮ ਤਬਦੀਲੀ ਬਾਰੇ ਕਾਨੂੰਨਾਂ ਨੂੰ ਖਤਮ ਕਰੇਗੀ। ਦੋਵਾਂ ਦੇਸ਼ਾਂ ਨੇ ਇਹ ਵੀ ਪੁੱਛਿਆ ਕਿ ਉਹਨਾਂ ਦੇ ਦੇਸ਼ ਦੇ ਵਿੱਚ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਸਿਵਲ ਸੁਸਾਇਟੀ ਜਥੇਬੰਦੀਆਂ ਨੂੰ ਪ੍ਰਗਟਾਵੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਖੁੱਲ੍ਹੀ ਆਜ਼ਾਦੀ ਹੈ, ਕਿ ਇਹ ਆਜ਼ਾਦੀ ਬਰਕਰਾਰ ਹੈ। ਅਮਰੀਕਾ, ਬੈਲਜੀਅਮ, ਸਪੇਨ, ਪਨਾਮਾ, ਕੈਨੇਡਾ ਤੇ ਸਲਵਾਨੀਆ ਨੇ 7 ਨਵੰਬਰ ਨੂੰ ਜਦੋਂ ਇਹ ਮੀਟਿੰਗ ਸ਼ੁਰੂ ਹੋਈ ਸੀ ਤਾਂ ਇਹਦੇ ਪਹਿਲੇ ਦਿਨ ਹੀ ਆਪਣੇ ਸਵਾਲ ਪੇਸ਼ ਕਰ ਦਿੱਤੇ ਸਨ। ਖੁਦ ਨੂੰ ਭਾਰਤ ਦਾ ਰਣਨੀਤਿਕ ਭਾਈਵਾਲ ਦੱਸਣ ਵਾਲੇ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੇ ਸਵਾਲ ਉੱਤੇ ਸਖਤ ਟਿੱਪਣੀਆਂ ਕੀਤੀਆਂ ਸਨ। ਘੱਟ ਗਿਣਤੀਆਂ ਨੂੰ ਭੈਭੀਤ ਕਰਨ ਵਾਲੀਆਂ ਕਾਰਵਾਈਆਂ, ਹਿੰਦੂ ਜਥੇਬੰਦੀਆਂ ਦਾ ਘੱਟ ਗਿਣਤੀਆਂ ਪ੍ਰਤੀ ਹਮਲਾਵਰ ਰੁਖ, ਮਨੁੱਖੀ ਅਧਿਕਾਰ ਕਾਰਕੁਨਾਂ ਪ੍ਰਤੀ ਸਰਕਾਰੀ ਰਵੱਈਏ ਅਤੇ ਗਊ ਹੱਤਿਆ ਬਾਰੇ ਕਾਨੂੰਨਾਂ ਸੰਬੰਧੀ ਅਮਰੀਕਾ ਵੱਲੋਂ 8 ਸਵਾਲ ਪੁੱਛੇ ਗਏ ਸਨ। ਅਮਰੀਕਾ ਨੇ ਹਿਜਾਬ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਇੱਕ ਸੂਬੇ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਧਾਰਮਿਕ ਪੋਸ਼ਾਕ ਪਹਿਨਣ ਤੋਂ ਕਾਫੀ ਵਿਵਾਦ ਹੋਇਆ ਸੀ। ਉਸਨੇ ਕਿਹਾ ਕਿ ਅਸੀਂ ਇਹਨਾਂ ਘਟਨਾਵਾਂ ਤੋਂ ਲਗਾਤਾਰ ਚਿੰਤਾ ਦੇ ਵਿੱਚ ਹਾਂ, ਜਿਨ੍ਹਾਂ ਦੇ ਵਿੱਚ ਧਾਰਮਿਕ ਤੇ ਜਾਤੀ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਸੀ। ਅਮਰੀਕਾ ਨੇ ਕਿਹਾ ਕਿ ਭਾਰਤ ਸਰਕਾਰ ਕੀ ਇਸ ਗੱਲ ਦਾ ਜਵਾਬ ਦੇਵੇਗੀ ਕਿ ਉਹ ਘੱਟ ਗਿਣਤੀ ਸਮੂਹਾਂ ਨੂੰ ਭੇਦਭਾਵ ਤੋਂ ਬਚਾਉਣ ਦੇ ਲਈ ਕੀ ਕਦਮ ਚੁੱਕ ਰਹੀ ਹੈ। ਸੋ ਸਰਕਾਰ ਨੂੰ ਇਹ ਵੀ ਪੁੱਛਿਆ ਗਿਆ ਕਿ ਘੱਟ ਗਿਣਤੀਆਂ ਵਿਰੁੱਧ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ, ਉਹਨਾਂ ਦੇ ਬਾਰੇ ਉਹ ਕਾਰਵਾਈਆਂ ਕੀ ਕਰ ਰਹੀ ਹੈ। ਸੋ ਭਾਰਤੀ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਤੁਸ਼ਾਰ ਕਪੂਰ, ਉਹਨੇ ਕਿਹਾ ਕਿ ਭਾਰਤ ਦੇ ਵਿੱਚ ਸਭ ਠੀਕ ਹੈ, ਪਰ ਇਹ ਜ਼ਮਾਨਾ ਜਾਣਦਾ, ਇਹ ਲੋਕ ਜਾਣਦੇ ਨੇ ਕਿ ਭਾਰਤ ਦੇ ਵਿੱਚ ਹੈ ਕੀ ਠੀਕ। ਪਰ ਇਹ ਬੜੀ ਸਾਡੇ ਸਾਰਿਆਂ ਦੇ ਲਈ ਚਿੰਤਾ ਦੀ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਘਟਨਾਵਾਂ ਤੇ ਗੱਲਬਾਤ ਕਰਦੇ ਹਾਂ ਤੇ ਅਸੀਂ ਆਪਣੇ ਆਪ ਵੰਡੇ ਹੋਏ ਹਾਂ। ਕਈ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਇਹਨੂੰ ਸਿੱਖੀ ਤੱਕ ਮਹਿਦੂਦ ਕਰ ਦਿੰਦੇ ਹਾਂ, ਜਾਂ ਸਿਰਫ ਜਾਲੀ ਪੁਲਿਸ ਮੁਕਾਬਲਿਆਂ ਤੱਕ। ਪੁਲਿਸ ਮੁਕਾਬਲਾ ਤਾਂ ਕੀ, ਮੁਕਾਬਲਾ ਤਾਂ ਉਹ ਹੁੰਦਾ ਨਾ ਜਿਹਦੇ 'ਚ ਦੋਵਾਂ ਧਿਰਾਂ ਦੇ ਕੋਲੇ ਓਨੇ ਹਥਿਆਰ ਹੋਣ। ਪਰ ਜੇਕਰ ਹੁਣ ਬੰਦਾ ਕੋਈ ਹੱਥ ਪੈਰ ਬੰਨ੍ਹ ਕੇ ਤੇ ਉਹਨੂੰ ਭੱਜਣ ਲਈ ਕਹਿ ਦੇ ਤੇ ਉਹ ਪਿੱਛੋਂ ਉਹਦੇ ਗੋਲੀ ਮਾਰ ਦਿੱਤੀ, ਤੇ ਉਹਦੇ 'ਚ ਕੀ ਮੁਕਾਬਲਾ ਹੈ? ਉਹ ਤਾਂ ਕਤਲ ਹੀ ਹੋ ਗਿਆ ਸਿੱਧਾ। ਮੁਕਾਬਲਾ ਤਾਂ ਉਹ ਹੈ ਕਿ ਦੋਨਾਂ ਧਿਰਾਂ ਕੋਲੇ ਹਥਿਆਰ ਹੋਣ, ਉਹਨਾਂ ਦੇ ਵਿੱਚ ਆਪਸੀ ਟਸਲ ਚੱਲੇ, ਫਿਰ ਮੁਕਾਬਲਾ ਹੁੰਦਾ। ਸੋ ਇਹ ਜਿਹੜਾ ਜਾਲੀ ਪੁਲਿਸ ਮੁਕਾਬਲਾ, ਇਹ ਜਿਹੜਾ ਅਸੀਂ ਇਹ ਸ਼ਬਦ ਵੀ ਘੜਿਆ ਨਾ, ਇਹ ਵੀ ਗਲਤ ਹੈ। ਮੇਰੇ ਮੁਤਾਬਿਕ ਤਾਂ ਇਹ ਗਲਤ ਹੈ। ਮੁਕਾਬਲਾ ਖੇਡ ਮੁਕਾਬਲਾ ਹੁੰਦਾ ਜਿਹਦੇ 'ਚ ਸਾਰਿਆਂ ਨੂੰ ਖੁੱਲ੍ਹ ਹੁੰਦੀ ਹੈ, ਤੇ ਮੁਕਾਬਲਾ ਇਹ ਵੀ ਹੋ ਸਕਦਾ ਕਿ ਜਦੋਂ ਸਾਹਮਣੇ ਫਾਇਰਿੰਗ ਹੁੰਦੀ ਹੈ ਤਾਂ ਉਦੋਂ ਆਪਾਂ ਕਹਿ ਦਿੰਦੇ ਹਾਂ ਮੁਕਾਬਲਾ। ਇਹਨਾਂ ਨੂੰ ਅਸੀਂ ਸਿਰਫ ਫੇਕ ਇਨਕਾਊਂਟਰ ਕਹਿ ਸਕਦੇ ਹਾਂ, ਜਾਲੀ ਪੁਲਿਸ ਵੱਲੋਂ ਕੀਤੇ ਗਏ ਕਤਲ, ਜਾਲੀ ਕਤਲ ਕਹਿ ਸਕਦੇ ਹਾਂ। ਤਾਂ ਉਹਨਾਂ ਵਿੱਚ ਅਸੀਂ ਕਹਿ ਦਿੰਦੇ ਕਿ ਇਹ ਸਿੱਖਾਂ ਨਾਲ ਹੋਇਆ, ਸਿੱਖਾਂ ਨੇ ਤਾਂ ਇਹ ਕੀਤਾ ਸੀ, ਸਿੱਖਾਂ ਨੇ ਉਹ ਕੀਤਾ ਸੀ। ਅਸੀਂ ਵੰਡੇ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਸਟੈਨ ਸਵਾਮੀ ਨਾਲ ਹੁੰਦਾ, ਤੀਸਤਾ ਸੀਤਲਵਾੜ ਨਾਲ ਹੁੰਦਾ, ਤੇ ਸਾਨੂੰ ਲੱਗਦਾ ਹੈ ਇਹ ਖੱਬੇ ਪੱਖੀ ਆ, ਇਹਨਾਂ ਨਾਲ ਤਾਂ ਇਹੀ ਹੋਣਾ ਸੀ। ਸੋ ਇਹ ਜਿਹੜੇ ਸਾਡੇ ਆਪਸ ਵਿੱਚ ਦੀ ਵਿਚਾਰਧਾਰਕ ਜਿਹੜੇ ਵਖਰੇਵੇਂ ਆ ਨਾ, ਇਹ ਬਹੁਤ ਮੰਦੀ ਗੱਲ ਆ, ਬਹੁਤ ਮਾੜੀ ਗੱਲ ਆ। ਸਾਨੂੰ ਇਹ ਸਾਨੂੰ ਢਾਹ ਲਾ ਰਹੇ ਨੇ। ਹੁਣ ਜਦੋਂ ਪੰਜਾਬ ਦੀ ਗੱਲ ਛੋਟੀ ਜਿਹੀ ਮਿਸਾਲ ਦਿੰਦੇ ਆਪਾਂ ਤੁਹਾਨੂੰ। ਪੰਜਾਬ ਦੇ ਵਿੱਚ ਜਦੋਂ ਮਨਜੀਤ ਧਨੇਰ ਦਾ ਸੰਘਰਸ਼ ਚੱਲਦਾ ਤਾਂ ਉਹਨੂੰ ਖੱਬੇ ਪੱਖੀ ਧਿਰਾਂ ਲੈ ਕੇ ਆਉਂਦੀਆਂ ਨੇ ਅੱਗੇ, ਕਿਉਂਕਿ ਉਹ ਮਹਿਲ ਕਲਾਂ ਵਾਲੀ ਧੀ ਦਾ ਜਿਹੜਾ ਇਨਸਾਫ ਦੇ ਲਈ ਲੜਾਈ ਜੱਦੋਜਹਿਦ ਕੀਤੀ ਗਈ ਸੀ। ਤਾਂ ਉਹ ਸਿਰਫ ਉੱਥੇ ਉਹ ਗੱਲ ਜਿਹੜੀ ਹੈ ਖੱਬੇ ਪੱਖੀਆਂ ਤੱਕ ਹੀ ਸੀਮਿਤ ਕਰ ਦਿੰਦੇ ਹਾਂ ਅਸੀਂ ਕਿ ਇਹ ਤਾਂ ਇਹਨਾਂ ਦਾ ਮਸਲਾ ਹੈ। ਜਦੋਂ ਕਿਸੇ ਪੰਥਕ ਮਸਲੇ ਨੂੰ ਲੈ ਕੇ ਕਿਸੇ ਸਿੱਖ ਨੌਜਵਾਨ ਭਰਾ ਉੱਤੇ ਯੂਏਪਾ ਠੋਕਿਆ ਜਾਂਦਾ ਹੈ, ਜਾਂ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਜਾਂ ਲਿਟਰੇਚਰ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ, ਤਾਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਤਾਂ ਦੇਸ਼ ਨੂੰ ਤੋੜਨ ਨੂੰ ਫਿਰਦੇ ਆ, ਤਾਂ ਐਂ ਕਰਨ ਨੂੰ ਫਿਰਦੇ ਆ, ਤੇ ਉਦੋਂ ਅਸੀਂ ਉਹਦੇ ਤੇ ਚਿੱਕੜ ਉਛਾਲੀ ਕਰਨ ਲੱਗ ਪੈਂਦੇ ਹਾਂ। ਮਤਲਬ ਦੋਨਾਂ ਪੱਖਾਂ ਦੇ ਵਿੱਚ ਹੀ
ਭਾਵੇਂ ਉਹ ਗੱਲ ਖੱਬੇ ਪੱਖੀਆਂ ਦੀ ਹੋਵੇ, ਭਾਵੇਂ ਸਿੱਖ ਮਸਲਿਆਂ ਦੀ ਗੱਲ ਹੋਵੇ, ਪੰਥਕ ਮਸਲਿਆਂ ਦੀ ਗੱਲ ਹੋਵੇ, ਅਸੀਂ ਸਿੱਧੇ ਤੇ ਸਿੱਧੇ ਤਰੀਕੇ ਨਾਲ ਸਟੇਟ ਦਾ ਪੱਖ ਪੂਰ ਜਾਂਦੇ ਹਾਂ। ਸੋ ਹੁਣ ਪਰ ਇਹਨਾਂ ਗੱਲਾਂ ਦੀ ਚਰਚਾ ਜ਼ਰੂਰ ਚੱਲੀ ਆ, ਔਰ ਮੈਂ ਤਾਂ ਹਮੇਸ਼ਾ ਆਪਾਂ ਗੱਲ ਕਰਦੇ ਹੁੰਦੇ ਹਾਂ, ਔਰ ਇਹ ਗੱਲ ਸੱਚ ਆ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਜਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਚੱਲੂਗੀ ਵਿਸ਼ਵ ਭਰ ਦੇ ਵਿੱਚ, ਦੁਨੀਆ ਦੇ ਵਿੱਚ ਕਿਤੇ ਵੀ, ਤਾਂ ਉਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜਿਹੜਾ ਨਾਮ ਆ ਉਹ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ। ਔਰ ਇਹ ਗੱਲਾਂ ਸਾਨੂੰ 6ਵੀਂ 7ਵੀਂ ਕਲਾਸ ਦੇ ਵਿੱਚ ਹੀ ਸਾਡੇ ਟੀਚਰ ਸਾਹਿਬਾਨ ਨੇ ਪੜ੍ਹਾਈਆਂ, ਔਰ ਉਹਨਾਂ ਦਾ ਇਹ ਅਸਰ ਹੈ ਕਿ ਉਹਨਾਂ ਗੱਲਾਂ ਨੂੰ ਹੋਰ ਪੜ੍ਹ ਕੇ ਹੋਰ ਜਾਣਨ ਦੀ ਤਾਂਘ ਹੁੰਦੀ ਹੈ ਬੰਦੇ ਦੇ ਵਿੱਚ। ਤਾਂ ਹੁਣ ਇਸ ਮਸਲੇ ਤੇ ਭਾਰਤ ਸਰਕਾਰ ਦੀ ਕਾਫੀ ਜਿਹੜੀ ਆ ਉਹ ਖਿਚਾਈ ਹੋਈ ਹੈ। ਸੋ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਕਿ ਵਿਚਾਰਧਾਰਕ ਵਖਰੇਵਿਆਂ ਨੂੰ ਪਾਸੇ ਰੱਖ ਕੇ ਸਟੇਟਾਂ ਦੇ ਜ਼ਬਰ ਦਾ, ਸਰਕਾਰਾਂ ਦੇ ਜ਼ਬਰ ਦਾ ਸਾਹਮਣਾ ਕਰ ਸਕੀਏ। ਕਿਉਂਕਿ ਇੱਕ ਕੋਟ ਆਉਂਦਾ ਨਾ ਕਿ ਪਹਿਲਾਂ ਉਹ ਫਲਾਣੇ ਦੇ ਲਈ ਆਏ, ਮੈਂ ਚੁੱਪ ਰਿਹਾ ਕਿਉਂਕਿ ਉਹ ਮੇਰੇ ਨਾਲ ਨਹੀਂ ਸੀ। ਫਿਰ ਉਹ ਫਲਾਣੇ ਦੇ ਲਈ ਆਏ, ਉਦੋਂ ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹਨਾਂ ਦੇ ਨਾਲ ਨਹੀਂ ਸੀ। ਫਿਰ ਉਹ ਮੇਰੇ ਲਈ ਆਏ ਤਾਂ ਉਦੋਂ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਬਚਿਆ। ਸੋ ਇਹ ਨਾ ਸੋਚਿਆ ਕਰੋ ਕਿ ਇਹ ਤਾਂ ਸਿੱਖ ਨੌਜਵਾਨ ਨੂੰ ਚੱਕਿਆ, ਉਹਦੇ ਤੇ UAPA ਠੋਕਿਆ, ਸਾਨੂੰ ਕੀ, ਇਹਦਾ ਜੱਗੀ ਬਾਬਾ ਚੱਕਿਆ ਜਾਂ ਇਹ ਫਲਾਨਾ ਚੱਕਿਆ ਜਾਂ ਇਹ ਕੋਈ ਵੀ ਕਿਸੇ ਵੀ ਭਰਾ ਤੇ ਜਦੋਂ ਤਸ਼ੱਦਦ ਹੁੰਦਾ। ਤਾਂ ਹੁਣ ਵੀ ਜਿਹੜੇ ਕਿਸਾਨੀ ਅੰਦੋਲਨ ਤੋਂ ਬਾਅਦ 1-2 ਸਿੱਖ ਵੀਰ ਆ ਉਹ ਅੰਦਰ ਆ, ਤੇ ਇਹ ਗੱਲ ਬੜੀ ਗਲਤ ਆ ਸਾਡੇ ਵਿੱਚ। ਇਹ ਲਕੀਰਾਂ ਜਿਹੜੀਆਂ ਸਾਡੀਆਂ ਆਪਸ ਦੇ ਵਿੱਚ ਖਿੱਚੀਆਂ ਹੋਈਆਂ ਨੇ, ਇਹ ਲਕੀਰਾਂ ਜ਼ਾਲਮ ਨੂੰ ਤਾਕਤ ਬਖਸ਼ਦੀਆਂ ਨੇ। ਸੋ ਖੈਰ, ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।